ਸੰਤਾਂ ਦਾ ਜਿਹੜਾ ਜਨਮ ਦਿਹਾੜਾ 12 ਫਰਵਰੀ ਨੂੰ ਪਹਿਲੀ ਵਾਰ ਮਨਾਇਆ ਗਿਆ ਸੀ, ਉਹ ਇਸ ਕਰਕੇ ਮਨਾਇਆ ਗਿਆ ਸੀ ਕਿਉਂਕਿ ਸੰਤਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਉਹ ਮਨਾਉਣ ਦੇ ਰਾਹ ਵਿੱਚ ਬਹੁਤ ਵੱਡੀ ਉਲਝਣ ਸੀ। ਸਾਡੀ ਕੌਮ ਦਾ ਇੱਕ ਹਿੱਸਾ ਜਿਹੜਾ ਅੱਜ ਵੀ ਵੈਸੇ ਤਾਂ ਕਈ ਲੋਕ ਹੈਗੇ ਆ ਜਿਹੜੇ ਇਸ ਗੱਲ ਤੇ ਡਟੇ ਖੜੇ ਆ ਕਿ ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ ਜਵਾਬ। ਇੱਥੋਂ ਤੱਕ ਕਿ ਬਹੁਤ ਸਾਰੀਆਂ ਹੌਲਨਾਕ ਦਰਦਨਾਕ ਘਟਨਾਵਾਂ ਵੀ ਇਸ ਸੰਦਰਭ ਵਿੱਚ ਵਾਪਰ ਗਈਆਂ ਕਿ ਤੂੰ ਸੰਤਾਂ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਿਹਾ, ਉਹ ਚੜ੍ਹਦੀ ਕਲਾ 'ਚ ਨੇ। ਸੰਤਾਂ ਦੀ ਚੜ੍ਹਦੀ ਕਲਾ ਵਿੱਚ ਹੋਣ ਕਰਕੇ ਇਸ ਭਰਮ ਦੇ ਵਿੱਚ, ਇਸ ਲੜਾਈ ਦੇ ਵਿੱਚ, ਇਸ ਜੱਦੋਜਹਿਦ ਵਿੱਚ ਉਲਝ ਗਏ ਤੇ ਅਸੀਂ ਅਗਲਾ ਜਿਹੜਾ ਸਾਂਝਾ ਕੌਮੀ ਆਗੂ ਆ ਉਹ ਚੁਣਨ ਵਾਲੇ ਪਾਸੇ ਨਹੀਂ ਆਏ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਹੜੇ ਆ ਉਹਨਾਂ ਦੀ ਗਰੰਟੀ ਇੰਡੀਅਨ ਸਟੇਟ ਸਿਸਟਮ ਨੇ ਤਾਂ ਕਰ ਲਈ ਵੀ ਅਸੀਂ ਉਹਨਾਂ ਨੂੰ ਜੂਨ 84 ਦੇ ਵਿੱਚ ਸ਼ਹੀਦ ਕਰਤਾ, ਪਰ ਆਪਣੀ ਕੌਮ ਦੇ ਕੁਝ ਬੰਦਿਆਂ ਨੇ ਪਤਾ ਨਹੀਂ ਕਿਸ ਕਿਸ ਕਾਰਨ ਕਰਕੇ ਇਹ ਗੱਲ ਰੱਖੀ ਕਿ ਸੰਤ ਜਿਹੜੇ ਨੇ ਉਹ ਚੜ੍ਹਦੀ ਕਲਾ ਵਿੱਚ। ਬੜਾ ਲੰਮਾ ਅਰਸਾ 1984 ਤੋਂ ਬਾਅਦ ਇਹ ਗੱਲ ਦਾ ਉਲਝਾ ਪਿਆ ਰਿਹਾ ਕਿ ਸੰਤ ਚੜ੍ਹਦੀ ਕਲਾ ਵਿੱਚ ਨੇ ਤੇ ਉਹਨਾਂ ਦੇ ਜਿਹੜਾ ਹੈਗਾ ਸ਼ਹੀਦੀ ਦੀ ਅਰਦਾਸ ਕਰਨ ਵਾਲੇ ਗਲਤ ਬੰਦੇ। ਉਸ ਮਾਹੌਲ ਦੇ ਵਿੱਚ ਸੰਤਾਂ ਦਾ ਨਾ ਤਾਂ ਕੋਈ ਦਿਨ ਮਨਾਇਆ ਜਾ ਰਿਹਾ ਸੀ ਵੀ ਸ਼ਹੀਦੀ ਦਿਹਾੜਾ, ਨਾ ਕੋਈ ਹੋਰ ਗੱਲ ਕਰਨ ਜੋਗੇ ਸੀ ਟਕਸਾਲ ਦੇ ਮੂੰਹ ਨੂੰ ਮੁੱਖ ਰੱਖ ਕੇ। ਉਸ ਚੱਕਰ ਦੇ ਵਿੱਚ ਫਿਰ ਇਹ ਗੱਲ ਨਿਕਲੀ ਕਿ ਚਲੋ ਸੰਤਾਂ ਦਾ ਜਨਮ ਦਿਹਾੜਾ ਹੀ ਮਨਾ ਲਿਆ ਜਾਵੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ। ਵੈਸੇ ਸਾਡੀ ਕੌਮ ਲਈ ਉਹਨਾਂ ਦੇ ਜਨਮ ਦਿਹਾੜੇ ਨਾਲੋਂ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਬਹੁਤ ਜ਼ਿਆਦਾ ਅਹਿਮ। ਉਹਨਾਂ ਦਾ ਜਨਮ ਦਿਹਾੜਾ ਜਿਹੜਾ ਹੈ ਉਹਦੀ ਚਰਚਾ ਫਿਰ ਅੱਜ ਕਿਉਂ ਛੇੜੀ? ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਵੈਸੇ ਤਾਂ ਕਾਫੀ ਚਿਰ ਦਾ, ਪਰ ਹੁਣ ਜਿਹੜੀ ਉਹਨਾਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੇ ਕਿਤਾਬ ਲਿਖੀ ਆ ਸੁਹਿਰਦ ਸੰਤ ਖਾਲਸਾ ਸੰਤ ਭਿੰਡਰਾਂਵਾਲੇ, ਉਹਦੇ ਵਿੱਚ ਉਹਨਾਂ ਨੇ ਬਕਾਇਦਾ ਜਿਹੜਾ ਸਕੂਲ ਦਾ ਸਰਟੀਫਿਕੇਟ ਆ ਉਹਨਾਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਜਿਹੜਾ ਹੈਗਾ ਸਕੂਲ ਦਾ ਸਰਟੀਫਿਕੇਟ ਆ ਉਹ ਵੀ ਦਿੱਤਾ। ਅਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਉਸ ਸਰਟੀਫਿਕੇਟ ਨੂੰ ਤੁਹਾਡੇ ਨਜ਼ਰ ਜਿਹੜਾ ਹੈਗਾ ਉਹ ਕਰਾਂਗੇ। ਸੋ 2 ਜੂਨ 1947 ਉਹਦੇ ਵਿੱਚ ਲਿਖਿਆ ਹੋਇਆ ਵੀ ਸਰਦਾਰ ਆਪਣੇ ਜਰਨੈਲ ਸਿੰਘ, ਕਿਉਂਕਿ ਉਸ ਟਾਈਮ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾਮ ਜਰਨੈਲ ਸਿੰਘ ਹੀ ਲਿਖਿਆ ਜਾਣਾ ਸੀ, ਪਿਤਾ ਦਾ ਨਾਮ ਸਰਦਾਰ ਜੋਗਿੰਦਰ ਸਿੰਘ। ਤੋਂ ਇਹ ਜਿਹੜਾ ਸਰਟੀਫਿਕੇਟ ਆ ਇਹਦੇ ਅਨੁਸਾਰ ਉਹਨਾਂ ਦਾ ਜਨਮ ਦਿਹਾੜਾ 2 ਜੂਨ 1947 ਬਣਦਾ। ਤੋਂ 2 ਜੂਨ 1947 ਦਾ ਜਿਹੜਾ ਜਨਮ ਦਿਹਾੜਾ ਇਹੀ ਤਕਰੀਬਨ ਜਿਹੜਾ ਹੈਗਾ ਹੋਰ ਕਈ ਜਿਹੜੇ ਹੈਗੇ ਆ ਛਪੇ ਲੇਖ ਜਾਂ ਕਿਤਾਬਾਂ ਉਹਨਾਂ ਚ। ਜਦੋਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ ਸੀ ਉਸ ਮੌਕੇ ਮੈਂ ਪੰਜਾਬ ਦੇ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੇ ਕੋਲ ਗਿਆ ਤੇ ਸੁਭਾਵਿਕ ਗੱਲ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਨੂੰ ਵੀ ਮਿਲਣਾ ਪਿਆ। ਉਸ ਟਾਈਮ ਇਹ ਸਰਟੀਫਿਕੇਟ ਪਰਿਵਾਰ ਕੋਲ ਨਹੀਂ ਸੀ, ਉਹਨਾਂ ਨੇ ਬਾਅਦ ਵਿੱਚ ਪੂਰਾ ਐਗਜੈਕਟ ਇਹ ਡੇਟ ਕਿਉਂ ਕਢਾਈ ਜਾਂ ਕਿਵੇਂ ਹੋਈ ਗੱਲ, ਇੱਕ ਲੰਮੀ ਕਹਾਣੀ ਆ। ਪਰ ਮੈਨੂੰ ਉਸ ਮੌਕੇ ਪਰਿਵਾਰ ਵੱਲੋਂ ਜੋ ਸਾਨੂੰ ਦੱਸਿਆ ਗਿਆ ਸੀਗਾ ਉਹ ਇਹ ਸੀਗਾ ਵੀ ਜੂਨ ਮਹੀਨੇ ਦੇ ਵਿੱਚ ਇਹ ਗੱਲ ਹੋਈ ਸੀ। ਉਹ ਜੂਨ ਮਹੀਨੇ ਦੇ ਵਿੱਚ ਇਹ ਗੱਲ, ਇਹ ਬਰਥ ਦੀ ਜਿਹੜੀ ਗੱਲ ਆ ਇਹ ਹੋਣ ਕਰਕੇ ਇਹਦਾ ਜਿਹੜਾ ਹੈਗਾ ਉਸ ਮੌਕੇ ਅਸੀਂ 1-2 ਜੂਨ ਮੰਨਿਆ ਸੀਗਾ, ਕਿਉਂਕਿ ਸਾਰਿਆਂ ਦਾ ਇਹੀ ਸੀਗਾ ਕਿ ਜੂਨ ਮਹੀਨੇ ਦੇ ਵਿੱਚ ਇਹ ਜਿਹੜਾ ਹੈਗਾ ਜਨਮ ਦਿਹਾੜਾ ਉਹ ਬਣਦਾ। ਖੈਰ ਹੁਣ ਆਪਣੇ ਕੋਲੇ ਪੱਕਾ ਜਨਮ ਦਾ ਸਰਟੀਫਿਕੇਟ ਹੈਗਾ ਵਾ, ਤੋ ਇਹ ਗੱਲ ਪੱਕੀ ਹੋ ਗਈ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਜਿਹੜਾ ਹੈ ਉਹ 2 ਜੂਨ 1947 ਦਾ ਹੈ। ਜਿਹੜੀ ਗੱਲ ਇਹ ਮੈਂ ਦੱਸੀ ਆ ਉਹ ਇਸ ਕਰਕੇ ਵੀ ਅਹਿਮ ਆ ਕਿ ਹਰ ਸਾਲ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਰਲ ਮਿਲ ਕੇ ਸੰਤਾਂ ਦਾ ਜਿਹੜਾ ਦਿਹਾੜਾ ਉਹ ਮਨਾਉਂਦੇ ਆ। ਤੇ ਇਹ ਜਿਹੜਾ ਜਨਮ ਦਿਹਾੜਾ ਉਹ ਉੱਥੇ ਹਾਜ਼ਰ, ਜਾਂ ਪਹਿਲੇ ਵਾਰ ਜਦੋਂ ਮਨਾਇਆ ਸੀ ਉਦੋਂ ਸੰਤਾਂ ਦਾ ਪਰਿਵਾਰ ਵੀ ਹਾਜ਼ਰ ਸੀ। ਉਸ ਵਾਰੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਤੋਂ ਇਲਾਵਾ ਖਾਲਿਸਤਾਨੀ ਜਥੇਬੰਦੀਆਂ ਜਾਂ ਪੰਥਕ ਧਿਰਾਂ 'ਚ ਵਿਚਰਦੇ ਹੋਰ ਆਗੂਆਂ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ, ਕਿਉਂਕਿ ਉਸ ਵਾਰੀ ਇਹ ਬਾਦਲ ਦਲ ਤੇ ਟੌਹੜਾ ਦਲ ਅਲੱਗ-ਅਲੱਗ ਹੋਏ ਹੋਏ ਸੀ, ਤੋਂ ਉਸ ਟਾਈਮ ਟੌਹੜਾ ਸਾਹਿਬ ਵੀ ਉੱਥੇ ਹਾਜ਼ਰ ਸੀ। ਸੋ ਇਸ ਕਰਕੇ
ਇਸ ਗੱਲ ਦਾ ਪੱਕਾ ਭਰਮ ਪੈ ਗਿਆ ਕਿ ਜਦੋਂ 12 ਫਰਵਰੀ ਨੂੰ ਜਿਹੜਾ ਉਹ ਦਿਨ ਮਨਾਇਆ ਪਹਿਲੀ ਵਾਰ, ਵੀ ਜਦੋਂ ਉੱਥੇ ਸੰਤ ਭਿੰਡਰਾਂਵਾਲਾ ਦਾ ਪਰਿਵਾਰ ਵੀ ਹਾਜ਼ਰ ਸੀ, ਇਹਦਾ ਮਤਲਬ ਹੈਗਾ ਕਿ ਇਹ ਤਰੀਕ ਪੱਕੀ ਹੈ। ਪਰ ਸੱਚੀ ਗੱਲ ਇਹ ਹੈਗੀ ਆ ਕਿ ਉਸ ਟਾਈਮ ਇੱਕ ਰਫੜ ਪਿਆ ਹੋਇਆ ਸੀ ਸਾਡੀ ਕੌਮ ਦੇ ਵਿੱਚ, ਕਿ ਸਾਡੀ ਕੌਮ ਦਾ ਇੱਕ ਹਿੱਸਾ ਜਿਹੜਾ ਅੱਜ ਵੀ ਵੈਸੇ ਤਾਂ ਕਈ ਲੋਕ ਹੈਗੇ ਆ ਜਿਹੜੇ ਇਸ ਗੱਲ ਤੇ ਡਟੇ ਖੜੇ ਆ ਕਿ ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ 'ਚ ਵਾ, ਤੇ ਉਹ ਤਾਂ ਜੂਨ 84 ਨੂੰ ਅੰਦਰ ਸ਼ਹੀਦ ਨਹੀਂ ਹੋਏ, ਉਹ ਤਾਂ ਅੰਦਰੋਂ ਉਸ ਮੌਕੇ ਬਾਹਰ ਨਿਕਲ ਗਏ ਸੀਗੇ। ਤੇ ਉਹਨਾਂ ਦੇ ਪਰ ਚੜ੍ਹਦੀ ਕਲਾ ਵਿੱਚ ਹੋਣ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਚੱਲੀਆਂ, ਇੱਥੋਂ ਤੱਕ ਕਿ ਬਹੁਤ ਸਾਰੀਆਂ ਹੌਲਨਾਕ ਦਰਦਨਾਕ ਘਟਨਾਵਾਂ ਵੀ ਇਸ ਸੰਦਰਭ ਵਿੱਚ ਵਾਪਰ ਗਈਆਂ ਕਿ ਤੂੰ ਸੰਤਾਂ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਿਹਾ, ਉਹ ਚੜ੍ਹਦੀ ਕਲਾ 'ਚ ਨੇ, ਇੰਨੀ ਗੱਲ ਬਦਲੇ। ਬਹੁਤ ਕਈ ਵਾਰੀ ਖੂਨ ਖਰਾਬੇ ਵਾਲੀ ਸਥਿਤੀ ਵੀ ਬਣਦੀ ਰਹੀ ਹੈ। ਤੋ ਸੰਤ ਭਿੰਡਰਾਂਵਾਲਿਆਂ ਦੇ ਬਾਰੇ ਇੱਕ ਉਹਨਾਂ ਦਿਨਾਂ 'ਚ ਕਿਤਾਬ ਆਈ ਸੀ ਸਰਜੀਤ ਜਲੰਧਰੀ ਦੀ, ਜਿਹਦੇ ਉੱਤੇ ਲਿਖਿਆ ਹੁੰਦਾ ਸੀਗਾ ਵੀ ਸੰਤ ਜਿੰਦਾ ਹਨ, ਉੱਤੇ ਸਵਾਲੀਆ ਨਿਸ਼ਾਨ ਲੱਗਿਆ ਹੁੰਦਾ ਸੀ। ਸਾਡੇ ਆਮ ਪੇਂਡੂ ਲੋਕਾਂ ਨੂੰ ਇਹ ਸਮਝ ਨਹੀਂ ਸੀ ਕਿ ਸਵਾਲੀਆ ਨਿਸ਼ਾਨ ਦਾ ਕੀ ਅਰਥ ਵਾ। ਉਹਨਾਂ ਨੂੰ ਇਹ ਹੁੰਦਾ ਸੀ ਕਿ ਕਿਤਾਬ ਇਹ ਕਹਿੰਦੀ ਆ ਕਿ ਸੰਤ ਜਿੰਦਾ ਨੇ, ਤੇ ਕਿਤਾਬ ਜਿਹੜੀ ਆ ਕਿਸੇ ਨੇ ਪੜ੍ਹਨ ਦੀ ਘੱਟ ਲੋੜ ਸਮਝੀ, ਬਸ ਇੱਕ ਦੂਜੇ ਨਾਲ ਬਹਿਸਦੇ ਰਹਿ ਕੇ ਸੰਤ ਚੜ੍ਹਦੀ ਕਲਾ 'ਚ ਨੇ। ਇਸ ਚੀਜ਼ ਨੇ ਸਾਡੇ ਕੌਮੀ ਸੰਘਰਸ਼ ਦੇ ਉੱਤੇ ਬਹੁਤ ਭਾਰੀ ਸੱਟ ਮਾਰੀ, ਕਿਉਂਕਿ ਅਸੀਂ ਸੰਤਾਂ ਦੀ ਚੜ੍ਹਦੀ ਕਲਾ ਵਿੱਚ ਹੋਣ ਕਰਕੇ ਇਸ ਭਰਮ ਦੇ ਵਿੱਚ, ਇਸ ਲੜਾਈ ਦੇ ਵਿੱਚ, ਇਸ ਜੱਦੋਜਹਿਦ ਵਿੱਚ ਉਲਝ ਗਏ, ਤੇ ਅਸੀਂ ਅਗਲਾ ਜਿਹੜਾ ਸਾਂਝਾ ਕੌਮੀ ਆਗੂ ਆ ਉਹ ਚੁਣਨ ਵਾਲੇ ਪਾਸੇ ਨਹੀਂ ਆਏ। ਤੇ ਹਰੇਕ ਵਾਰ ਜਦੋਂ ਕੋਈ ਵੱਡੀ ਸ਼ਖਸੀਅਤ ਉੱਭਰਦੀ ਸੀ ਤਾਂ ਕੁਝ ਲੋਕ ਇਹ ਕਹਿ ਕੇ ਮੈਦਾਨ 'ਚ ਆ ਜਾਂਦੇ ਸੀ ਕਿ ਤੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਹੁੰਦਿਆਂ ਜਿਹੜਾ ਹੈ ਉਹ ਕਿਵੇਂ ਇਸ ਤਰੀਕੇ ਨਾਲ ਸੰਤਾਂ ਵਾਂਗੂ ਸਾਰੀ ਗੱਲ ਦਾ ਜਿਹੜਾ ਹੈਗਾ ਉਹ ਤੇਰੇ ਸਿਰ ਤੇ ਜ਼ਿੰਮੇਵਾਰੀ ਪਾਈ ਜਾ ਸਕਦੀ ਹੈ। ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਹੜੇ ਆ, ਉਹਨਾਂ ਦੀ ਗਰੰਟੀ ਇੰਡੀਅਨ ਸਟੇਟ ਸਿਸਟਮ ਨੇ ਤਾਂ ਕਰ ਲਈ ਬਈ ਅਸੀਂ ਉਹਨਾਂ ਨੂੰ ਜੂਨ 84 ਦੇ ਵਿੱਚ ਸ਼ਹੀਦ ਕਰਤਾ, ਪਰ ਆਪਣੀ ਕੌਮ ਦੇ ਕੁਝ ਬੰਦਿਆਂ ਨੇ ਪਤਾ ਨਹੀਂ ਕਿਸ ਕਿਸ ਕਾਰਨ ਕਰਕੇ ਇਹ ਗੱਲ ਰੱਖੀ ਕਿ ਸੰਤ ਜਿਹੜੇ ਨੇ ਉਹ ਚੜ੍ਹਦੀ ਕਲਾ ਵਿੱਚ ਨੇ। ਔਰ ਇਹ ਗੱਲ ਵੀ ਆਪਾਂ ਇੱਥੇ ਜ਼ਰੂਰ ਵਿਚਾਰੀਏ, ਕਿਉਂਕਿ ਅਸੀਂ ਉਦੋਂ ਚੰਗੇ ਸਿਆਣੇ ਸੀ, ਚੰਗੀ ਉਮਰ ਸੀ ਸਾਡੀ ਜਦੋਂ 84 ਦੇ ਵਿੱਚ ਇਹ ਭਾਣਾ ਵਾਪਰਿਆ। ਤੇ ਉਦੋਂ ਜੂਨ 84 ਤੋਂ ਥੋੜਾ ਟਾਈਮ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆਇਆ 1984 ਦੇ ਵਿੱਚ ਹੀ, ਉਸ ਮੌਕੇ ਅਸੀਂ ਸਾਰਿਆਂ ਨੇ ਇੱਕ ਗੱਲ ਸੁਣੀ ਕਿ ਸੰਤ ਭਿੰਡਰਾਂਵਾਲੇ ਜਿਹੜੇ ਨੇ ਉਹਨਾਂ ਨੂੰ ਪਾਕਿਸਤਾਨ ਟੈਲੀਵਿਜ਼ਨ ਵਾਲਿਆਂ ਨੇ ਦਿਖਾਉਣਾ ਵਾ ਅੱਜ ਰਾਤ, ਜਿੱਦਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀਗਾ। ਤੇ ਅਸੀਂ ਜਿੰਨਾ ਕੁ ਮੈਨੂੰ ਯਾਦ ਆ ਵੀ ਸੰਤ ਭਿੰਡਰਾਂਵਾਲਿਆਂ ਦੇ ਦਰਸ਼ਨ ਦਿਦਾਰੇ ਟੀਵੀ ਤੇ ਕਰਨ ਦੇ ਲਈ ਲੋਕ ਜਿਹੜੇ ਆ ਸਾਰੇ ਬੜੇ ਉਤਸੁਕ ਹੋ ਕੇ ਉਸ ਦਿਨ ਉਡੀਕਦੇ ਰਹੇ। ਹੋ ਸਕਦਾ ਸਰਕਾਰੀ ਅਧਿਕਾਰੀ ਵੀ ਉਡੀਕਦੇ ਰਹੇ ਹੋਣ, ਪਰ ਇਹੋ ਜਿਹੀ ਕੋਈ ਗੱਲ ਨਾ ਸੀਗੀ, ਨਾ ਕੋਈ ਵਾਸਤਾ। ਪਰ ਇਸ ਅਫਵਾਹ ਨੇ ਆਮ ਪੇਂਡੂ ਸਮਾਜ ਵਿੱਚ ਸੰਤਾਂ ਦੇ ਬਾਰੇ ਇਹ ਗੱਲ ਹੋਰ ਪੱਕੀ ਕਰਤੀ ਕਿ ਸੰਤ ਜਿਹੜੇ ਆ ਉਹ ਚੜ੍ਹਦੀ ਕਲਾ 'ਚ ਨੇ, ਕਿਸੇ ਕਾਰਨ ਆਪਾਂ ਨੂੰ ਨਹੀਂ ਦਿਖਾ ਰਹੇ ਪਾਕਿਸਤਾਨ ਵਾਲੇ, ਪਰ ਹੈਗੇ ਜ਼ਰੂਰ। ਸੋ ਇਸ ਚੱਕਰ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ, ਜਥੇਬੰਦੀਆਂ, ਖਾਸ ਤੌਰ ਤੇ ਦਮਦਮੀ ਟਕਸਾਲ ਦੇ ਸਿੰਘ ਜਿਹੜੇ ਸੀ, ਉਹ ਵੀ ਇਸ ਗੱਲ ਤੇ ਪਹਿਰਾ ਦਿੰਦੇ ਰਹੇ ਆ ਕਿ ਸੰਤ ਜਿਹੜੇ ਨੇ ਉਹ ਚੜ੍ਹਦੀ ਕਲਾ ਵਿੱਚ ਨੇ। ਸੋ 1984 ਤੋਂ ਲੈ ਕੇ ਸਨ 1997-98 ਤੱਕ ਵੀ ਇਹ ਚੀਜ਼ ਚੱਲਦੀ ਰਹੀ। 1997-98 ਤੋਂ ਬਾਅਦ ਮੈਨੂੰ ਯਾਦ ਹੈ ਕਿ ਕਿਵੇਂ ਅਸੀਂ ਪਹਿਲੀ ਵਾਰ ਸੰਤਾਂ ਦਾ ਜਿਹੜਾ ਅਰਦਾਸ ਕਰਨ ਦੇ ਲਈ ਕਿ ਸੰਤਾਂ ਦਾ ਸ਼ਹੀਦੀ ਜਿਹੜਾ ਦਿਹਾੜਾ, ਉਹ ਤਾਂ ਚਲੋ ਕੌਮ ਨਹੀਂ ਮਨਾ ਪਾ ਰਹੀ, ਤੇ ਚਲੋ ਆਪਾਂ ਸੰਤਾਂ ਦਾ ਜਿਹੜਾ ਇੱਥੇ ਸ਼ਹੀਦੀ ਦਿਹਾੜਾ ਉਹ ਮਨਾ ਲਈਏ। ਸੋ ਸੰਤਾਂ ਦਾ ਅਰਦਾਸ ਕਰਨ ਦੇ ਲਈ ਜਦੋਂ ਅਸੀਂ ਦਰਬਾਰ ਸਾਹਿਬ ਪਹੁੰਚੇ ਤਾਂ ਭਾਈ ਨਰੈਣ ਸਿੰਘ ਚੌੜਾ, ਭਾਈ ਕੰਵਰਪਾਲ ਸਿੰਘ ਤੇ ਭਾਈ ਸੁਰਿੰਦਰਪਾਲ ਸਿੰਘ, ਹੋਰ ਸ਼ਖਸੀਅਤਾਂ, ਉੱਥੇ ਸਾਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਟਾਸਕ ਫੋਰਸ ਵਾਲਿਆਂ ਨੇ ਰੋਕਿਆ, ਜਿਹੜੀ ਮੈਂ ਅੱਗੇ ਵੀ ਕਈ ਵਾਰੀ ਗੱਲ ਪ੍ਰੋਗਰਾਮ 'ਚ ਦੱਸ ਚੁੱਕਿਆ ਕਿ ਉਹਦਾ ਸਾਨੂੰ ਫਿਰ ਉਹਨਾਂ ਨੂੰ ਬੜਾ ਸਮਝਾਉਣਾ ਪਿਆ ਕਿ ਭਾਈ ਇਹ ਕੋਈ ਇਹੋ ਜਿਹੀ ਮਾੜੀ ਗੱਲ ਨਹੀਂ ਹੈ। ਸੋ ਗੱਲ ਇਹ ਹੈਗੀ ਆ ਕਿ ਬੜਾ ਲੰਮਾ ਅਰਸਾ 1984 ਤੋਂ ਬਾਅਦ ਇਹ ਗੱਲ ਦਾ ਉਲਝਾਅ ਪਿਆ ਰਿਹਾ ਕਿ ਸੰਤ ਚੜ੍ਹਦੀ ਕਲਾ ਵਿੱਚ ਨੇ ਤੇ ਉਹਨਾਂ ਦੇ ਜਿਹੜਾ ਹੈਗਾ ਸ਼ਹੀਦੀ ਦੀ ਅਰਦਾਸ ਕਰਨ ਵਾਲੇ ਗਲਤ ਬੰਦੇ। ਉਹ ਇਸ ਮਾਹੌਲ ਦੇ ਵਿੱਚ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਪਿਆਰ ਕਰਦੇ ਆ, ਜਿਨ੍ਹਾਂ ਨੂੰ ਪਤਾ ਵੀ ਆ ਕਿ ਸੰਤ ਚੜ੍ਹਦੀ ਕਲਾ ਵਿੱਚ ਨਹੀਂ ਸ਼ਹੀਦ ਹੋ ਚੁੱਕੇ ਆ, ਉਹਨਾਂ ਲਈ ਬੜਾ ਅਜੀਬੋ ਗਰੀਬ ਜਿਹੇ ਹਾਲਾਤ ਸੀਗੇ। ਉਸ ਮਾਹੌਲ ਦੇ ਵਿੱਚ ਸੰਤਾਂ ਦਾ ਨਾ ਤਾਂ ਕੋਈ ਦਿਨ ਮਨਾਇਆ ਜਾ ਰਿਹਾ ਸੀ ਵੀ ਸ਼ਹੀਦੀ ਦਿਹਾੜਾ, ਨਾ ਕੋਈ ਹੋਰ ਗੱਲ ਕਰਨ ਜੋਗੇ ਸੀ ਟਕਸਾਲ ਦੇ ਮੂੰਹ ਨੂੰ ਮੁੱਖ ਰੱਖ ਕੇ। ਉਸ ਚੱਕਰ ਦੇ ਵਿੱਚ ਫਿਰ ਇਹ ਗੱਲ ਨਿਕਲੀ ਕਿ ਚਲੋ ਸੰਤਾਂ ਦਾ ਜਨਮ ਦਿਹਾੜਾ ਹੀ ਮਨਾ ਲਿਆ ਜਾਵੇ। ਹੁਣ ਸੰਤਾਂ ਦੇ ਜਨਮ ਤਰੀਕ ਦੀ ਬਹੁਤੀ ਜ਼ਿਆਦਾ ਉਦੋਂ ਨਹੀਂ ਲੱਗਿਆ ਪਤਾ, ਵੀ ਚਲੋ ਉਹ ਪਤਾ ਸੀਗਾ ਕਿ ਹਾੜ ਦੀਆਂ ਗਰਮੀਆਂ ਦੀ ਗੱਲ ਆ, ਇਸ ਤਰ੍ਹਾਂ ਚੱਕਰ ਘਰ 'ਚ ਜਿਵੇਂ ਪਿੰਡਾਂ 'ਚ ਪੁਰਾਣੇ ਵੇਲੇ 'ਚ ਇਹੀ ਹੁੰਦਾ ਸੀਗਾ।
ਤੇ ਫਿਰ ਇਹੀ ਮਿਥਿਆ ਗਿਆ ਕਿ ਕਦੋਂ ਆਪਾਂ ਇਹ ਰੱਖਾਂਗੇ, ਇੰਨਾ ਲੰਮਾ ਅਰਸਾ ਲੇਟ ਕਾਹਨੂੰ ਕਰਨ ਦੀ ਲੋੜ ਆ, ਵੀ ਜਿਹੜੀ ਕੋਈ ਨੇੜੇ ਤਰੀਕ ਆਉਂਦੀ ਹੈ ਚਲੋ 12 ਫਰਵਰੀ ਨੂੰ ਕਰ ਲੈਂਦੇ। ਸੋ ਸੰਤਾਂ ਦਾ ਜਿਹੜਾ ਜਨਮ ਦਿਹਾੜਾ 12 ਫਰਵਰੀ ਨੂੰ ਪਹਿਲੀ ਵਾਰ ਮਨਾਇਆ ਗਿਆ ਸੀ, ਉਹ ਇਸ ਕਰਕੇ ਮਨਾਇਆ ਗਿਆ ਸੀ ਕਿਉਂਕਿ ਸੰਤਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਉਹ ਮਨਾਉਣ ਦੇ ਰਾਹ ਵਿੱਚ ਬਹੁਤ ਵੱਡੀ ਉਲਝਣ ਸੀ। ਅੱਜ ਸਾਡੇ ਬਹੁਤ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਏਡੀ ਕਿੱਡੀ ਗੱਲ ਸੀ, ਪਰ ਦਮਦਮੀ ਟਕਸਾਲ ਦਾ ਜਿਹੜਾ ਰੁਤਬਾ ਸੀ, ਜਿਹੜਾ ਦਮਦਮੀ ਟਕਸਾਲ ਦੀ ਟੌਹਰ ਸੀ, ਜੋ ਉਹਦਾ ਸਟੇਟਸ ਸੀ, ਜੋ ਉਹਦੀ ਸੰਘਰਸ਼ ਨੂੰ ਦੇਣ ਹੈ, ਉਹ ਸਾਰੇ ਕਾਸੇ ਦੇ ਮੱਦੇ ਨਜ਼ਰ ਇਹ ਗੱਲ ਬੜੀ ਔਖੀ ਸੀ ਕਿ ਟਕਸਾਲ ਦੀਆਂ ਭਾਵਨਾਵਾਂ ਨੂੰ ਵੀਟੋ ਕਰਕੇ ਅਸੀਂ ਸੰਘਰਸ਼ੀਲ ਧਿਰਾਂ ਜਿਹੜੀਆਂ ਨੇ ਉਹ ਸੰਤਾਂ ਦਾ ਸ਼ਹੀਦੀ ਦਿਹਾੜਾ ਇਸ ਤਰੀਕੇ ਨਾਲ ਮਨਾਉਂਦੇ। ਸੋ ਸੰਤਾਂ ਦਾ ਜਨਮ ਦਿਹਾੜਾ ਮਨਾ ਕੇ ਆਪਦੇ ਮਨ ਨੂੰ ਤਸੱਲੀ ਦੇ ਲਈ, ਕਿਉਂਕਿ ਫਿਰ ਚਰਚਾ ਤਾਂ ਸਾਰੀ ਉਹੀ ਕਰਨੀ ਸੀ ਜਿਹੜੀ ਆਪਾਂ ਸ਼ਹੀਦੀ ਦਿਹਾੜੇ ਮੌਕੇ ਕਰਨੀ ਸੀ। ਸੋ ਉੱਥੇ ਰਾਗੀ ਢਾਡੀ ਕਥਾਕਾਰ ਪ੍ਰਚਾਰਕਾਂ ਤੋਂ ਇਲਾਵਾ ਸਾਡੀ ਕੌਮ ਦੇ ਆਗੂਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਸ ਸੱਦੇ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਗਰਾਮ ਜਿਹੜਾ ਸੀਗਾ ਫਤਿਹਗੜ੍ਹ ਸਾਹਿਬ ਹੋਇਆ। ਫਿਰ ਉਹ ਹਰ ਸਾਲ ਹੀ ਹੋਣ ਲੱਗ ਗਿਆ ਤੇ ਹੁਣ ਹਰ ਵਾਰ ਜਦੋਂ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਜਿਹੜੇ ਮੁਖੀ ਜਾਂ ਪ੍ਰਬੰਧਕ ਸੱਜਣ ਆ ਉਹਨਾਂ ਨੂੰ ਤਾਂ ਬੜਾ ਕਲੀਅਰਲੀ ਸਪਸ਼ਟਤਾ ਨਾਲ ਪਤਾ ਹੁੰਦਾ ਕਿ 12 ਫਰਵਰੀ ਨੂੰ ਅਸੀਂ ਸੰਤਾਂ ਦੀ ਯਾਦ ਵਿੱਚ ਜੁੜਦੇ ਆ। ਵੈਸੇ ਜੇਕਰ ਇੰਡੀਅਨ ਸਟੇਟ ਸਿਸਟਮ ਦੇ ਸਾਹਮਣੇ ਇਹ ਗੱਲ ਦਿਖਾਉਣੀ ਹੋਵੇ ਕਿ ਜਿਸ ਸ਼ਖਸੀਅਤ ਨੂੰ ਤੁਸੀਂ ਇੰਨਾ ਜ਼ਿਆਦਾ ਜਿਹੜਾ ਹੈਗਾ ਭੰਡਦੇ ਹੋ, ਨਿੰਦਦੇ ਹੋ, ਤੇ ਉਹ ਸੰਤਾਂ ਨੂੰ ਲੋਕਾਂ ਦੇ ਮਨਾਂ ਵਿੱਚੋਂ ਬਦਨਾਮ ਕਰਨ ਕੇ ਉਹਨਾਂ ਦਾ ਅਕਸ ਖਰਾਬ ਕਰਨਾ ਚਾਹੁੰਦੇ ਹੋ, ਅਸੀਂ ਤਾਂ ਉਹਨਾਂ ਦੀ ਯਾਦ ਵਿੱਚ ਹਰ ਮਹੀਨੇ ਹਰ ਰੋਜ਼ ਪ੍ਰੋਗਰਾਮ ਕਰਾਂਗੇ। ਇਹ ਕੋਈ ਮਾੜੀ ਗੱਲ ਨਹੀਂ ਹੈ। ਅਸੀਂ ਤਾਂ ਹਰ ਰੋਜ਼ ਹਰੇਕ ਮਹੀਨੇ ਉਹ ਜਿਹੜੀ ਹੈਗੀ ਆ ਉਹ ਜਨਮ ਦਿਹਾੜਾ ਸੰਤਾਂ ਦਾ ਕਹਿ ਕੇ ਛਬੀਲਾਂ ਲਾ ਸਕਦੇ ਆ, ਜਾਂ ਹੋਰ ਲੰਗਰ ਲਾ ਸਕਦੇ ਆ, ਜਾਂ ਕਿਸੇ ਹੋਰ ਤਰੀਕੇ ਨਾਲ ਮਨਾ ਸਕਦੇ ਆ ਦਿਨ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਪਰ ਇੱਕ ਗੱਲ ਦਾ ਹਮੇਸ਼ਾ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਪਹਿਲਾਂ ਵੀ ਇਤਿਹਾਸ ਵਿੱਚ ਬੜੇ ਭੰਬਲ ਭੂਸੇ ਪਏ ਹੋਏ ਨੇ, ਤੇ ਉਹਨਾਂ ਭੰਬਲ ਭੂਸਿਆਂ 'ਚ ਇੱਕ ਭੰਬਲ ਭੂਸਾ ਹੋਰ ਨਾ ਨਵਾਂ ਪੈਦਾ ਕਰ ਜਾਈਏ ਕਿ ਜੀ ਸੰਤਾਂ ਦਾ ਜਨਮ ਦਿਨ ਜਿਹੜਾ ਹੈਗਾ ਉਹ 12 ਫਰਵਰੀ ਦਾ ਹੈ। ਇਹ ਗੱਲ ਕਿਵੇਂ ਬਣੂ ਜਦੋਂ ਹਰ ਵਾਰੀ ਢਾਡੀ ਕਥਾਕਾਰ ਪ੍ਰਚਾਰਕ ਉੱਥੇ ਸਟੇਜ ਤੋਂ ਖੜ ਕੇ ਕਹਿਣਗੇ ਕਿ ਜੀ ਸੰਤਾਂ ਦਾ ਜਨਮ ਦਿਨ ਅੱਜ 12 ਫਰਵਰੀ ਨੂੰ, ਤਾਂ ਇਹ ਗੱਲ ਫਿਰ ਗਲਤ ਹੋ ਜੂਗੀ। ਕਿਉਂਕਿ ਜੇਕਰ ਇਹ ਗੱਲ ਆਮ ਤੌਰ ਤੇ ਜਿਵੇਂ ਹੁੰਦਾ ਕੋਈ ਦਾ ਸਬੂਤ ਪ੍ਰੂਫ ਨਾ ਹੁੰਦਾ ਫਿਰ ਗੱਲ ਹੋਰ ਸੀ, ਪਰ ਹੁਣ ਸੰਤਾਂ ਦੇ ਪਰਿਵਾਰ ਦੇ ਵੱਲੋਂ ਸਰਟੀਫਿਕੇਟ ਸਕੂਲ ਦਾ ਕੱਢ ਕੇ ਸਾਡੇ ਹੱਥੇ ਰੱਖ ਦਿੱਤਾ ਗਿਆ ਕਿ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਜਨਮ ਦਿਹਾੜਾ ਉਹ 2 ਜੂਨ ਦਾ ਹੈਗਾ। ਸੋ 2 ਜੂਨ 1947 ਅੱਜ ਹੋਣ ਕਰਕੇ ਮੈਂ ਇਹ ਸੰਗਤਾਂ ਨਾਲ ਗੱਲ ਸਾਂਝੀ ਕਰਨੀ ਜਾਇਜ਼ ਸਮਝੀ ਕਿ ਸੰਤਾਂ ਦਾ ਅੱਜ ਜਨਮ ਦਿਹਾੜਾ ਹੈ। ਭਾਵੇਂ ਕਿ ਇਹ ਗੱਲ ਹੈ ਕਿ ਬਹੁਤ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਕੌਮ ਲਈ ਸ਼ਹੀਦੀਆਂ ਪਾਈਆਂ ਨੇ, ਸਾਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਜ਼ਿਆਦਾ ਅਹਿਮ ਆ। ਅਸੀਂ ਭਾਈ ਤਾਰੂ ਸਿੰਘ ਦਾ, ਭਾਈ ਮਨੀ ਸਿੰਘ ਦਾ, ਬਾਬਾ ਦੀਪ ਸਿੰਘ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ, 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ, ਜਾਂ ਹੋਰ ਬਹੁਤ ਸਾਰੇ ਸ਼ਹੀਦਾਂ ਦੇ ਦਿਨ ਤਿਉਹਾਰ ਜਦੋਂ ਮਨਾਉਂਦੇ ਆ, ਉਸ ਟਾਈਮ ਅਸੀਂ ਇਹ ਵੀ ਤਾਂ ਨਾਲ ਗੱਲ ਕਰਦੇ ਹੀ ਆ ਨਾ ਕਿ ਉਹਨਾਂ ਦਾ ਫਿਰ ਜਿਹੜਾ ਜਨਮ ਸੀ ਉਹ ਇੰਨੀ ਤਰੀਕ ਨੂੰ ਹੋਇਆ ਸੀ। ਸੋ ਅਸੀਂ ਗਲਤ ਤਰੀਕ ਦੱਸਣ ਦੀ ਬਜਾਏ ਉਦੋਂ ਅਸੀਂ ਪੂਰਾ ਜ਼ੋਰ ਲਾ ਕੇ, ਮੈਨੂੰ ਯਾਦ ਆ ਕਿ ਇੱਥੇ ਕਿਤਾਬਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ, ਕਰਮ ਸਿੰਘ ਜ਼ਖਮੀ, ਸਰਦਾਰ ਕਰਮ ਸਿੰਘ ਇਤਿਹਾਸਕਾਰ ਦੀਆਂ, ਜਾਂ ਹੋਰ, ਉਹਨਾਂ ਦੇ ਵਿੱਚ ਸਾਰਾ ਜ਼ੋਰ ਹੀ ਇਸ ਗੱਲ ਤੇ ਦਿੱਤਾ ਗਿਆ ਕਿ ਸਾਨੂੰ ਆਪਦਾ ਇਤਿਹਾਸ ਸਹੀ ਅਤੇ ਠੀਕ ਕਰਕੇ ਛਾਪਣਾ ਚਾਹੀਦਾ। ਤੇ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਭੰਬਲ ਭੂਸੇ, ਬਹੁਤ ਸਾਰੀਆਂ ਗੜਬੜਾਂ ਪਹਿਲਾਂ ਹੀ ਨੇ, ਤੇ ਜੇਕਰ ਉਹਨਾਂ ਗੜਬੜਾਂ ਦਾ ਜਾਂ ਉਹਨਾਂ ਭੰਬਲ ਭੂਸਿਆਂ ਦਾ ਮੈਂ ਜ਼ਿਕਰ ਕਰਨ ਬਹਿ ਜਾਵਾਂ ਤਾਂ ਸਾਡੇ ਬਹੁਤ ਸਾਰੇ ਸਰੋਤੇ ਤੇ ਪਾਠਕ ਕਹਿਣਗੇ ਕਿ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ। ਸੋ ਜਿਹੜੀਆਂ ਗੱਲਾਂ ਹੁਣ ਤੁਹਾਨੂੰ ਪਤਾ ਨਹੀਂ, ਚੇਤੇ ਨਹੀਂ ਹੈਗੀਆਂ ਤੇ ਹੁਣ ਠੀਕ ਕਰ ਲਈਆਂ ਗਈਆਂ ਨੇ, ਉਹਨਾਂ ਨੂੰ ਦੁਬਾਰਾ ਛੇੜਨ ਦੀ ਕੋਈ ਲੋੜ ਨਹੀਂ ਹੈ। ਪਰ ਇਹ ਗੱਲ ਆਪਾਂ ਸਾਰੇ ਚਿੱਤ 'ਚ ਵਸਾਰ ਲਓ ਕਿ ਇਹ ਇਕੱਲਾ ਸਾਡੇ ਨਾਲ ਨਹੀਂ, ਦੁਨੀਆ ਭਰ ਦੀਆਂ ਕੌਮਾਂ ਦੇ ਵਿੱਚ ਬਹੁਤ ਸਾਰੀਆਂ ਗੜਬੜਾਂ, ਬਹੁਤ ਸਾਰੇ ਜਿਹੜੇ ਇਤਿਹਾਸਕ ਤੱਥ ਅੱਗੇ ਪਿੱਛੇ ਹੋ ਜਾਂਦੇ ਰਹੇ ਆ, ਪਰ ਉਹ ਕੌਮਾਂ ਸਾਰੀਆਂ ਹੀ ਕੌਮਾਂ ਇਸ ਤਰ੍ਹਾਂ ਕਰਦੀਆਂ ਨੇ ਕਿ ਫਿਰ ਕੋਈ ਨਿਰਣਾ ਕਰ ਲੈਂਦੀਆਂ ਨੇ। ਸਾਨੂੰ ਵੀ ਇਹ ਨਿਰਣਾ ਜਿਹੜਾ ਹੈਗਾ ਕਰ ਲੈਣਾ ਚਾਹੀਦਾ ਕਿ ਜਦੋਂ ਤੱਕ ਸਾਨੂੰ ਨਹੀਂ ਪਤਾ ਸੀ, ਠੀਕ ਹੈ ਗੱਲ, ਪਰ ਹੁਣ ਸੰਤਾਂ ਦੇ ਜਨਮ ਤਰੀਕ ਬਾਰੇ ਸਾਨੂੰ ਪਤਾ। ਉਦਾਂ ਜੇ ਕੋਈ 12 ਫਰਵਰੀ ਨੂੰ ਮਨਾਉਂਦਾ ਜਾਂ 11 ਜਨਵਰੀ ਨੂੰ ਮਨਾਉਂਦਾ ਜਾਂ ਕੋਈ ਹੋਰ ਮਨਾਉਂਦਾ, ਜੇ ਉੱਥੇ ਉਹ ਇਹ ਕਹਿੰਦਾ ਕਿ ਹੈ ਤਾਂ ਸੰਤਾਂ ਦਾ 2 ਜੂਨ ਦਾ, ਪਰ ਅਸੀਂ ਅੱਜ ਮਨਾ ਰਹੇ ਹਾਂ ਕਿਉਂਕਿ ਅੱਜ ਸਾਨੂੰ, ਜਿਵੇਂ ਆਪਾਂ ਆਮ ਹੀ ਗੁਰਧਾਮਾਂ ਦੇ ਵਿੱਚ ਜਿਹੜੇ ਦਿਨ ਤਿਉਹਾਰ ਮਨਾਉਂਦੇ ਆ, ਬਾਹਰਲੇ ਮੁਲਕਾਂ 'ਚ, ਪੰਜਾਬ ਤੋਂ ਬਾਹਰ ਤਾਂ ਆਮ ਹੀ ਰਿਵਾਜ ਆ ਵੀ ਵਾਰਤਵਾਰ ਨੂੰ ਸੰਡੇ ਨੂੰ ਜ਼ਿਆਦਾ ਦਿਨ ਮਨਾਉਂਦੇ ਆ। ਉਦੋਂ ਆਪਾਂ ਨੂੰ ਕੋਈ ਫਰਕ ਤਾਂ ਪੈਂਦਾ ਨਹੀਂ ਕਿਉਂਕਿ ਆਪਾਂ ਉਸ ਇਹ ਤਾਂ ਹੈ ਹੀ ਨਹੀਂ ਵੀ ਉਸੇ ਘੜੀ ਉਸੇ ਪਲ ਆਪਾਂ ਮਨਾਉਣਾ, ਆਪਾਂ ਤਾਂ ਦਿਨ ਹੀ ਮਨਾਉਣਾ ਨਾ, ਸੰਤਾਂ ਦੀ ਯਾਦ 'ਚ ਹੀ ਜੁੜਨਾ। ਸੋ ਸੰਤਾਂ ਦੇ ਬਾਰੇ ਵੱਧ ਤੋਂ ਵੱਧ ਪ੍ਰੋਗਰਾਮ ਜਿਹੜੇ ਆ ਉਹ ਹੋਣੇ ਚਾਹੀਦੇ ਆ।
ਸੰਤਾਂ ਦੀ ਗੱਲ ਹੋਣੀ ਚਾਹੀਦੀ ਆ, ਕਿਉਂਕਿ ਸੰਤਾਂ ਦੀ ਗੱਲ ਜਿਹੜੀ ਆ ਉਹ ਇਹ ਆ ਕਿ ਜਿਹੜਾ ਪਿਛਲੀਆਂ ਕਈ ਸਦੀਆਂ ਤੋਂ ਬ੍ਰਾਹਮਣਵਾਦ ਨੇ ਜਾਂ ਹੋਰ ਅਨਮਤਾਂ ਨੇ ਸਾਡੇ ਉੱਤੇ ਇੱਕ ਰਾਹ ਦੇ ਵਿੱਚ ਸਾਡੇ ਮੈਲ ਪਾਤੀ ਸੀ, ਗੁਰਮਤ ਦੇ ਰਾਹ 'ਚ ਜਿਹੜੀ ਮੈਲ ਖਿਡਾਰਤੀ ਸੀ ਨਾ, ਉਸ ਚਿੱਕੜ ਚੋਂ, ਉਸ ਦਲਦਲ ਚੋਂ ਸਾਨੂੰ ਕੱਢਿਆ। ਸਾਨੂੰ ਹਿੰਦੂ ਬਾਰੇ, ਹਿੰਦੀ ਬਾਰੇ, ਹਿੰਦੁਸਤਾਨ ਬਾਰੇ ਜਿਹੜੀ ਸਪਸ਼ਟਤਾ ਆਈ। ਭਾਈ ਗਜਿੰਦਰ ਸਿੰਘ ਜੀ ਇੱਕ ਕਵਿਤਾ ਲਿਖਦੇ ਆ, ਭਾਈ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ, ਕਿ ਫੇਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ। ਜਿਹੜੇ ਜਰਨੈਲ ਹੁੰਦੇ ਆ ਨਾ, ਉਹ ਆਪਣੇ ਆਪ 'ਚ ਬਹੁਤ ਵੱਡੀ ਤਾਕਤ ਰੱਖਦੇ ਹੁੰਦੇ ਆ, ਪਰ ਜਿਹੜਾ ਜਰਨੈਲਾਂ ਦਾ ਵੀ ਜਰਨੈਲ ਹੋਵੇ ਉਹ ਸੀ ਬਾਬਾ ਜਰਨੈਲ ਸਿੰਘ, ਜਰਨੈਲਾਂ ਦਾ ਜਰਨੈਲ। ਫੇਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਉਹਦੇ ਸਿੱਧੇ ਪੱਧਰੇ ਬੋਲਾਂ ਨੇ ਲਾ ਸੁੱਟੀ ਚਿਰਾਂ ਦੀ ਮੈਲ। ਮੈਲ ਜਿਸ ਮੈਲਾ ਕੀਤਾ ਸੀ ਸਿੱਖ ਸੰਘਰਸ਼ ਦਾ ਰਾਹ, ਕਲਗੀਧਰ ਦੇ ਲਾਡਲੇ ਦਿੱਤੇ ਦਸ਼ਮੇਸ਼, ਦਸ਼ਮੇਸ਼ ਦੇ ਜਿਹੜੇ ਪੁੱਤ ਸੀ ਕਲਗੀਧਰ ਦੇ ਲਾਡਲੇ, ਦਸ਼ਮੇਸ਼ ਦੇ ਪੁੱਤਾਂ ਨੂੰ ਦਿੱਤਾ ਸੀ ਗਾਂਧੀ ਦੇ ਪੁੱਤ ਬਣਾ। ਠੀਕ ਆ, ਉਸ ਅਣਖੀ ਜਰਨੈਲ ਨੇ ਲਿਆ ਕਰਾਇਓ ਮੋੜ, ਵਿਰਸੇ ਨਾਲੋਂ ਟੁੱਟਿਆਂ ਨੂੰ ਦਿੱਤਾ ਮੁੜ ਵਿਰਸੇ ਨਾਲ ਜੋੜ। ਇਹ ਜਿਹੜੀ ਭਾਈ ਗਜਿੰਦਰ ਸਿੰਘ ਦੀ ਕਵਿਤਾ, ਇਹ ਆਪਣੇ ਆਪ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪੂਰਨ ਜਿਹੜਾ ਉਹਨਾਂ ਦੀ ਦੇਣ ਆ ਨਾ, ਜਿਹੜੀ ਘਾਲਣਾ ਜਿਹਦੀ ਕਰਕੇ ਆਪਾਂ ਸਦੀ ਦਾ ਮਹਾਨ ਸਿੱਖ ਐਲਾਨੇ ਆ, ਉਹ ਗੱਲ ਨੂੰ ਬਿਆਨ ਕਰਦੀ ਆ ਕਿ ਫੇਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਉਹਦੇ ਸਿੱਧੇ ਪੱਧਰੇ ਬੋਲਾਂ ਨੇ ਲਾ ਸੁੱਟੀ ਚਿਰਾਂ ਦੀ ਮੈਲ। ਬਾਬਾ ਜਰਨੈਲ ਸਿੰਘ ਜੀ ਦੀਆਂ ਜਿਹੜੀਆਂ ਤਕਰੀਰਾਂ ਨੇ ਉਹ ਇੰਨੀਆਂ ਸਿੱਧ ਪੱਧਰੀਆਂ ਨੇ, ਸਿੱਧੀਆਂ ਦਿਲ 'ਚ ਉਤਰ ਜਾਂਦੀਆਂ, ਠਾਹ ਦੇਣੇ ਗੱਲ ਸਮਝ ਲੱਗ ਜਾਂਦੀ ਹੈ। ਇਹ ਨਹੀਂ ਕਿ ਪੰਜਾਬੀ ਕਈਆਂ ਦੀ ਇਹੋ ਜਿਹੀ ਹੁੰਦੀ ਹੈ ਵੀ ਉਹਨੂੰ ਪੜ੍ਹਨ ਲਈ ਡਿਕਸ਼ਨਰੀ ਚੱਕਣੀ ਪੈ ਜਾਂਦੀ ਹੈ ਕਿ ਜੇ ਇਹੋ ਜਿਹੇ ਸਾਡੇ ਪੰਜਾਬੀ 'ਚ ਲਿਖਦੇ, ਤੇ ਪੰਜਾਬੀ ਬੋਲੀ ਦੇ ਜਿਹੜਾ ਸਾਡਾ ਦੇਸੀ ਸਾਡਾ ਠੇਠ ਲਹਿਜਾ, ਉਹਦੇ ਉਹ ਇੰਨੇ ਮਾਹਿਰ ਸੀ ਕਿ ਬੜੇ ਸਲੀਕੇ ਨਾਲ, ਬੜੇ ਤਰੀਕੇ ਨਾਲ, ਜਿਹੜੀ ਦਲੀਲ ਨਾਲ ਗੱਲ ਕਰਨੀ। ਉਹ ਮਹਾਂਪੁਰਸ਼ਾਂ ਦੇ ਬੋਲੇ ਹੋਏ ਬਚਨ ਅੱਜ ਵੀ ਜਦੋਂ ਉਹਨਾਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਨਵੀਂ ਪਨੀਰੀ ਨੂੰ, ਜਿਹੜੀ ਆਈਲੈਟਸ ਕਰਨ ਵਾਲੀ ਇੰਗਲਿਸ਼ ਦੀ ਮਾਹਿਰ ਪਨੀਰੀ ਆ ਸਾਡੀ, ਉਹਨੂੰ ਜਦੋਂ ਅਸੀਂ ਦੇਖਦੇ ਆ, ਉਹ ਕਮਾਲ ਦੇ ਬੋਲ ਨੇ ਉਹਨਾਂ ਦੇ, ਸਿੱਧੀ ਇੱਕ ਦੋ ਲਾਈਨਾਂ ਦੇ ਵਿੱਚ ਹੀ ਪੂਰੀ ਗੱਲ ਕਹਿ ਜਾਂਦੇ ਆ ਬਾਬਾ ਜੀ। ਜਦੋਂ ਆਹ ਗੱਲ ਆਪਾਂ ਉਹਨਾਂ ਦੀ ਸੁਣਦੇ ਆ ਕਿ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਸਮਝੋ ਖਾਲਸਾ ਦੀ ਨੀਂਹ ਰੱਖੀ ਜਾਊ, ਆਪਣੇ ਆਪ ਜੀ ਇਤਿਹਾਸ ਆ ਇਹ ਬੋਲ। ਏਦਾਂ ਇੱਕ ਅੱਧੀ ਲਾਈਨ ਦੇ ਵਿੱਚ ਹੀ ਪੂਰਾ ਇਤਿਹਾਸ ਸਮੇਟ ਜਾਣ ਵਾਲੇ ਉਹ ਸਿੱਧੇ ਪੱਧਰੇ ਬੋਲਾਂ ਨੇ ਲਾ ਸੁੱਟੀ ਚਿਰਾਂ ਦੀ ਮੈਲ। ਉਹ ਮੈਲ ਕਿਹੜੀ ਸੀ? ਮੈਲ ਸੀ ਜਿਹੜੀ ਆਪਾਂ ਅਕਾਲੀ ਕਲਚਰ, ਜਿਹੜਾ ਬਾਦਲ ਦਲ ਦੇ ਝੰਡੇ ਹੇਠ ਅੱਜ ਆਪਾਂ ਪੂਰਾ ਦੇਖ ਰਹੇ ਹਾਂ ਕਿੱਥੇ ਜਾ ਖੜੇ ਆ, ਜੋ ਸਾਡੇ ਘਰਾਂ ਦੇ ਵਿੱਚ ਗਲਤ ਚੀਜ਼ਾਂ ਆਵੜੀਆਂ ਸੀ, ਜੋ ਸਾਡੇ ਸਮਾਜ ਵਿੱਚ, ਜੋ ਸਾਡੇ ਰਹਿਣ ਸਹਿਣ ਵਿੱਚ, ਸਾਡੇ ਆਲੇ ਦੁਆਲੇ ਵਿੱਚ ਜਿਹੜੀਆਂ ਗੜਬੜਾਂ ਆ ਰਹੀਆਂ ਸੀ ਜਾਂ ਆ ਚੁੱਕੀਆਂ ਸੀ, ਉਸ ਸਾਰੇ ਕਾਸੇ ਦੀ ਜਿਹੜੀ ਮੈਲ ਸੀ, ਉਸ ਮੈਲ ਨੇ ਕੀਤਾ ਕੀ ਪਿਆ ਸੀ? ਮੈਲ ਜਿਸ ਮੈਲਾ ਕੀਤਾ ਸੀ ਸਿੱਖ ਸੰਘਰਸ਼ ਦਾ ਰਾਹ, ਕਲਗੀਧਰ ਦੇ ਲਾਲਾਂ ਨੂੰ ਦਿੱਤਾ ਸੀ ਗਾਂਧੀ ਦੇ ਪੁੱਤ ਬਣਾ। ਜਿਹੜਾ ਆਪਣਾ ਇਤਿਹਾਸਕ ਵਿਰਸਾ, ਉਹਦੇ ਚ ਅਣਖ ਗੈਰਤ ਦੀ ਗੱਲ, ਚੂੰਕਾਰ ਅਜਾਹਾ ਮਹੀਰ ਤੇ ਦਰਗੁਜਸ ਹਲਾਲ ਅਸਤ ਮੁਰਦਨ ਬਸ ਸ਼ਮਸ਼ੀਰ ਦਸ। ਜੇ ਗੱਲ ਸਾਰਿਆਂ ਹੀਲਿਆਂ ਤੋਂ ਲੰਘ ਜਾਵੇ ਜਾਇਜ਼ ਤਦੋਂ ਹੱਥ ਤਲਵਾਰ ਫੜਨੀ। ਸਾਡਾ ਜਿਹੜਾ ਦਸ਼ਮੇਸ਼ ਪਾਤਸ਼ਾਹ ਦਾ ਸਿਰਾ ਸਾਰਾ ਸੰਕਲਪ ਹੈ, ਉਹ ਜਿਹੜਾ ਅਣਖ ਗੈਰਤ ਵਾਲਾ ਸ਼ਸਤਰਧਾਰੀ ਸੂਰਮਾ, ਉਹਦੀ ਬਜਾਏ ਸਾਨੂੰ ਬਾਹਲੇ ਬੀਬੇ ਬਾਲਕ ਜੇ ਬਣਾ ਦਿੱਤਾ ਗਿਆ ਸੀ। ਗਾਂਧੀ ਵਰਗੇ ਸ਼ਰਿਆਂ ਵੀ ਕਹਿਣ ਲੱਗੇ ਸੀਗੇ ਕਲਗੀਧਰ ਪਾਤਸ਼ਾਹ ਬਾਰੇ, ਇਹਦਾ ਭੁੱਲੜ ਦੇਸ਼ ਭਗਤ ਸੀਗੇ, ਇਹਨਾਂ ਨੇ ਤਾਂ ਹਥਿਆਰ ਚੱਕ ਲਏ ਸੀ। ਹੁਣ ਹਥਿਆਰ ਜਿਹੜੇ ਆ ਉਹ ਜੇਕਰ ਹਿੰਦੂ ਦੇਵੀ ਦੇਵਤੇ ਚੱਕਣ ਤਾਂ ਬਹੁਤ ਵਧੀਆ, ਜੇਕਰ ਕ੍ਰਿਸ਼ਨ ਮਹਾਰਾਜ ਸੁਦਰਸ਼ਨ ਚੱਕਰ ਫਿਰ ਚੱਕਣ ਤਾਂ ਬੜੀ ਵਧੀਆ, ਰਾਮਚੰਦਰ ਜੀ ਤੀਰ ਕਮਾਨ ਚੱਕਣ ਤਾਂ ਬੜੇ ਵਧੀਆ, ਹੋਰ ਜਿਹੜੇ ਅਨੇਕਾਂ ਹਿੰਦੂ ਮਹਾਰਿਸ਼ੀ ਜਿਹੜਾ ਹੈਗਾ ਉਹ ਚੱਕਣ ਤਾਂ ਬੜਾ ਵਧੀਆ। ਪਰ ਜੇਕਰ ਕਲਗੀਧਰ ਪਾਤਸ਼ਾਹ ਕੋਲੇ ਸ਼ਸਤਰ ਦੇਖ ਲਏ ਤਾਂ ਇਹਨਾਂ ਨੇ ਉਹਨਾਂ ਦੇ ਖਿਲਾਫ, ਸ਼ਾਨ ਦੇ ਖਿਲਾਫ ਬੋਲੇ। ਇਹ ਵੱਖਰੀ ਗੱਲ ਆ ਕਿ ਸਾਡੀ ਕੌਮ ਦੇ ਸੂਰਬੀਰਾਂ ਨੇ ਮਹਾਤਮਾ ਗਾਂਧੀ ਨੂੰ, ਮਹਾਤਮਾ ਦਾ ਕਾਹਦਾ ਸੀ, ਉਹ ਗਾਂਧੀ ਸੀਗਾ, ਤਾਂ ਗਾਂਧੀ ਨੂੰ ਜਿਸ ਤਰੀਕੇ ਨਾਲ ਨਜਿੱਠਿਆ, ਜਿਸ ਤਰੀਕੇ ਨਾਲ ਉਹਦੇ ਜਿਉਂਦੇ ਜੀ ਉਹਦੇ ਮੂੰਹ ਤੇ ਉਹਨੂੰ ਕਰਾਰਾ ਜਵਾਬ ਦਿੱਤਾ, ਇਹ ਵੀ ਸਾਡਾ ਇਤਿਹਾਸ ਆ। ਪਰ ਗੱਲ ਕਰਨ ਵਾਲੀ ਇਹ ਆ ਕਿ ਗਾਂਧੀਅਨ ਕਲਚਰ ਨੇ ਜਾਂ ਇੰਡੀਅਨ ਕਲਚਰ ਨੇ ਜਾਂ ਹਿੰਦੁਸਤਾਨੀ ਕਲਚਰ ਨੇ ਜਿਹੜੀ ਮੈਲ ਸੀ, ਉਸ ਮੈਲ ਨੇ ਸਾਡੇ ਜਿਹੜਾ ਸਿੱਖ ਸੰਘਰਸ਼ ਦਾ ਰਾਹ ਸੀ ਨਾ, ਸਿੱਖੀ ਦੀ ਚੜ੍ਹਦੀ ਕਲਾ ਵਾਲਾ ਜਿਹੜਾ ਸਾਡਾ ਸੰਘਰਸ਼ ਸੀ, ਉਹਦੇ ਰਾਹ ਨੂੰ ਡੱਕਿਆ ਹੋਇਆ ਸੀ। ਦਲਦਲ ਚੋਂ ਸਿੱਖ ਫਸਾ ਦਿੱਤੇ, ਅੱਗੇ ਤੁਰਨਾ ਹੀ ਨਹੀਂ, ਉੱਥੇ ਕੀ ਘੁੰਮੀ ਜਾ ਰਹੇ ਸੀ। ਸੋ ਮੈਲ ਜਿਸ ਮੈਲਾ ਕੀਤਾ ਸੀ ਸਿੱਖ ਸੰਘਰਸ਼ ਦਾ ਰਾਹ, ਦਸ਼ਮੇਸ਼ ਪਿਤਾ ਦੇ ਲਾਡਲਿਆਂ ਨੂੰ ਦਿੱਤਾ ਸੀ ਗਾਂਧੀ ਦੇ ਪੁੱਤ ਬਣਾ,
ਉਸ ਅਣਖੀ ਜਰਨੈਲ ਨੇ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਲਿਆ ਕਿਰਾਇਓਂ ਮੋੜ, ਉਹਨਾਂ ਨੇ ਕਿਰਾਏ ਗਿਆ ਹੋਇਆਂ ਨੂੰ ਮੋੜ ਲਿਆਂਦਾ, ਵਿਰਸੇ ਨਾਲੋਂ ਟੁੱਟਿਆਂ ਨੂੰ ਦਿੱਤਾ ਮੋੜ ਵਿਰਸੇ ਨਾਲ ਜੋੜ। ਇਹ ਜਿਹੜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਉਸਤਤ ਵਿੱਚ, ਸ਼ੋਭਾ ਦੇ ਵਿੱਚ ਉਹਨਾਂ ਨੂੰ ਡਿਫਾਈਨ ਕਰਦੀ, ਉਹਨਾਂ ਦੀ ਕੰਟਰੀਬਿਊਸ਼ਨ ਨੂੰ, ਉਹਨਾਂ ਦੀ ਘਾਲ ਕਮਾਈ ਨੂੰ ਦਰਸਾਉਂਦੀ ਹੈ ਜਿਹੜੀ ਉਹਨਾਂ ਦੀ ਭਾਜੀ ਗਜਿੰਦਰ ਸਿੰਘ ਦੀ ਕਵਿਤਾ ਸੀ ਨਾ, ਇਹ ਆਪਣੇ ਆਪ ਦੇ ਵਿੱਚ ਇੱਕ ਕਮਾਲ ਦੀ ਗੱਲ ਸੀ। ਬੜੇ ਲੋਕਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਲਿਖਿਆ, ਬੜੀਆਂ ਗੱਲਾਂ ਹੋਈਆਂ। ਜਦੋਂ ਸ਼ਹੀਦ ਵਿਲਾਸ ਕਿਤਾਬ ਜਿਹੜੀ ਗੁਰਤੇਜ ਸਿੰਘ ਹੋਣਾ ਨੇ ਇਕੱਠੇ ਕਰਕੇ ਸਾਰੇ ਲੇਖ ਛਾਪੀ ਆ, ਜਿਹਦੇ ਵਿੱਚ ਰਾਏ ਦੱਸੀ ਆ ਲੋਕਾਂ ਨੇ ਕਿ ਸੰਤਾਂ ਨੂੰ ਸਦੀ ਦਾ ਮਹਾਨ ਸਿੱਖ ਕਿਉਂ ਐਲਾਨਿਆ ਜਾਵੇ, ਉਹ ਜਦੋਂ ਕਿਤਾਬ ਦੇ ਵਿੱਚ ਪੜ੍ਹਦੇ ਆ ਤਾਂ ਇੰਨੇ ਸੁਚੱਜੇ ਲਫ਼ਜ਼ਾਂ ਦੇ ਵਿੱਚ ਸੰਤਾਂ ਦੀ ਤਾਰੀਫ ਜਿਹੜੀ ਆ ਉਹ ਲਿਖੀ ਗਈ ਆ ਕਿ ਅਸ਼ਕਾਰ ਉੱਠਦੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜਾ 5 ਸਦੀਆਂ ਦਾ ਬ੍ਰਾਹਮਣ ਦਾ ਵੈਰ ਸੀ ਨਾ, ਉਹ ਨਸ਼ਰ ਕਰਤਾ। ਗੁਰੂ ਪਾਤਸ਼ਾਹ ਦੇ ਕਾਲ ਤੋਂ ਜਿਸ ਦਿਨ ਬ੍ਰਾਹਮਣਵਾਦ ਨੇ ਇਹ ਕਸਮ ਖਾਧੀ ਕਿ ਜਨੇਊ ਤੋਂ ਇਨਕਾਰ ਕਰਦੇ ਹੋ ਨਾ ਸਾਡੇ ਤੋਂ, ਤੇ ਉਹ ਫਿਰ ਦੇਖ ਲਾਂਗੇ। ਤੋਂ 5 ਸਦੀਆਂ ਉਹ ਜਿਹੜੀ ਛਾਲ ਕਪਟ, ਜਿਹੜਾ ਇਹਨਾਂ ਦਾ ਠੱਗੀ ਠੋਰੀ ਹੇਰਾ ਫੇਰੀ, ਉਹਨੂੰ ਨੰਗਾ ਕਰਨ ਦਾ ਜਿਹੜਾ ਮਾਣ ਆ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਜਾਂਦਾ। ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਇਹਨਾਂ ਨੇ ਅਟੈਕ ਕੀਤਾ, ਜਦੋਂ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ, ਸਿੱਖਾਂ ਨੂੰ ਪਹਿਲੀ ਵਾਰ ਅਕਲ ਆਈ ਕਿ ਅਸੀਂ ਕਹਿੰਦੇ ਰਹਿੰਦੇ ਹਾਂ ਮੁਸਲਮਾਨ ਬੜੇ ਮਾੜੇ ਆ, ਇਹਨਾਂ ਨੇ ਸਾਡੇ ਧਰਮ ਦੇ ਉੱਤੇ ਅਟੈਕ ਕੀਤਾ। ਦੇਖੋ ਜੀ, ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਹੋਈਆਂ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਹੋਰ ਹਜ਼ਾਰਾਂ ਸ਼ਹਾਦਤਾਂ ਹੋਈਆਂ। ਜਿੰਨੀਆਂ ਵੀ ਅਸੀਂ ਅਰਦਾਸ ਦੇ ਵਿੱਚ ਸ਼ਹਾਦਤਾਂ ਗਿਣਦੇ ਹਾਂ, ਉਹ ਬਹੁਤੀਆਂ ਜ਼ਿਆਦਾ ਜਿਹੜੀਆਂ ਨੇ ਉਹ ਮੁਸਲਮਾਨਾਂ ਨੂੰ ਜਾਂ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਕਹਿ ਕੇ ਅਸੀਂ ਕਹਿੰਦੇ ਹਾਂ ਕਿ ਮੁਸਲਮਾਨ ਬੜੇ ਮਾੜੇ ਆ। ਸਾਡੇ ਇਹ ਗੱਲ ਪੱਕੀ ਬੈਠੀ ਹੋਈ। ਫਿਰ ਦੂਜਾ ਹੈਗਾ ਕਿ ਸਾਡੀਆਂ ਮੁਸਲਮਾਨਾਂ ਨਾਲ, ਮੁਸਲਮਾਨਾਂ ਤੋਂ ਬਾਅਦ ਚ ਗੋਰਿਆਂ ਨਾਲ, ਈਸਾਈਆਂ ਨਾਲ ਬੜੀਆਂ ਲੜਾਈਆਂ ਹੋਈਆਂ। ਸਾਡੇ ਸਾਹਿਬਜ਼ਾਦਾ ਆਪਣੇ ਮਹਾਰਾਜਾ ਦਲੀਪ ਸਿੰਘ ਨੂੰ, ਮਾਫ ਕਰਨਾ, ਮਹਾਰਾਜਾ ਦਲੀਪ ਸਿੰਘ ਨੂੰ ਇਹਨਾਂ ਨੇ ਈਸਾਈ ਬਣਾ ਲਿਆ ਸੀ, ਸਾਡਾ ਰਾਜ ਖੋਲਿਆ ਸੀ, ਸਾਡੇ ਨਾਲ ਲੜਾਈਆਂ ਹੋਈਆਂ। ਸਾਡੀਆਂ ਗੋਰਿਆਂ ਨਾਲ ਜਾਂ ਈਸਾਈਆਂ ਨਾਲ ਲੜਾਈਆਂ ਜਾਂ ਵਿਰੋਧਤਾਈਆਂ ਕਰਕੇ ਸਾਡੇ ਉਹਨਾਂ ਦੇ ਖਿਲਾਫ ਵੀ ਰਾਏ ਬਣੀ। ਪਰ ਹਿੰਦੂ ਬਾਰੇ ਸਾਨੂੰ ਲੱਗਦਾ ਸੀ ਤਾਂ ਆਪਣੇ ਨੇ, ਅਸੀਂ ਆਪਦੇ ਜੇ ਮੰਨ ਕੇ ਹਿੰਦੂ ਨੂੰ ਕਦੇ ਵੀ ਉਸ ਅੱਖ ਨਾਲ ਦੇਖਿਆ ਨਹੀਂ ਸੀ ਜਿਵੇਂ ਉਹ ਸਾਨੂੰ ਦੇਖਦਾ। ਹੁਣ ਬੜੇ ਲੋਕ ਹੋਣਗੇ ਜਿਹੜੇ ਕਹਿਣਗੇ ਜੀ ਫਲਾਣੇ ਹਿੰਦੂ ਨੇ ਕਮਾਲ ਕਰਤੀ, ਉਹ ਤਾਂ ਮੇਰੇ ਕੋਲ ਵੀ ਲਿਸਟ ਪਈ ਹੈ। ਗੁਰੂ ਨਾਨਕ ਦੇ ਘਰ ਤੋਂ, ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਬਰਸਾਏ ਹੋਏ ਬੇਅੰਤ ਹਿੰਦੂ ਨੇ। ਬੜੇ ਇਹੋ ਜਿਹੇ ਹਿੰਦੂ ਨੇ ਜਿਨ੍ਹਾਂ ਨੇ ਆਪਣੇ ਧਰਮ 'ਚ ਪਰਪੱਕ ਰਹਿੰਦਿਆਂ ਹੋਇਆਂ ਗੁਰੂ ਘਰ ਦਾ ਸਤਿਕਾਰ ਕੀਤਾ। ਇਹੋ ਜਿਹੀ ਗੱਲ ਨਹੀਂ ਹੈ, ਅੱਜ ਵੀ ਬਥੇਰੇ ਹੋਣਗੇ। ਪਰ ਮੋਟੇ ਤੌਰ ਦੇ ਉੱਤੇ ਜਿਨ੍ਹਾਂ ਨੇ ਸਾਡੇ ਨਾਲ ਵੈਰ ਕਮਾਇਆ, ਉਹਨਾਂ ਦੇ ਵਿੱਚ 1984 ਮੌਕੇ ਜਿਨ੍ਹਾਂ ਨੇ ਲੱਡੂ ਵੰਡੇ, ਜਿਨ੍ਹਾਂ ਨੇ ਭੰਗੜੇ ਪਾਏ, ਉਹ ਕੌਣ ਸੀ? ਕਿਹੜੀ ਕਮਿਊਨਿਟੀ ਦੇ ਸੀ? ਕਿੱਥੋਂ ਆਏ ਸੀ? ਉਹ ਕੌਣ ਬੰਦੇ ਸੀ? ਉਹ ਸੋ ਸੰਤ ਭਿੰਡਰਾਂ ਵਾਲਿਆਂ ਨੇ ਜਿਹੜੀ ਹਿੰਦੂਤਵ ਦੀ ਅੰਦਰਲੀ ਜ਼ਹਿਰੀਲੀ ਅੰਦਰਲੀ ਨਫ਼ਰਤ ਸੀ ਨਾ, ਉਹਨੂੰ ਨੰਗਾ ਕਰ। ਲਾਲਾ ਜਗਤ ਨਾਰਾਇਣ ਉਸ ਸਾਰੇ ਕਾਸੇ ਦਾ ਪ੍ਰਤੀਨਿਧ, ਇੰਦਰਾ ਗਾਂਧੀ ਉਸ ਸਾਰੇ ਕਾਸੇ ਦੀ ਪ੍ਰਤੀਨਿਧ ਆ ਜਿਹੜਾ ਕਿਸੇ ਟਾਈਮ ਚੰਦੂ ਰਾਹੀਂ ਪ੍ਰਗਟ ਹੋਇਆ, ਕਦੇ ਗੰਗੂ ਰਾਹੀਂ ਪ੍ਰਗਟ ਹੋਇਆ। ਇਹ ਜਿਹੜਾ 5 ਸਦੀਆਂ ਦਾ ਵੈਰ ਆ, ਇਹ 5 ਸਦੀਆਂ ਦਾ ਵੈਰ ਜਿਹੜਾ ਹੈ ਸਾਡੇ ਵੇਲਿਆਂ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੇ 1984 ਚ ਨੰਗਾ ਕਰ। ਕੀਮਤ ਬੜੀ ਵੱਡੀ ਤਾਰਨੀ ਪਈ ਸਾਨੂੰ। ਅਕਾਲ ਤਖਤ ਸਾਹਿਬ ਢੱਠਾ, ਸਾਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ, ਸਾਡੇ ਲੱਡੂ ਵੰਡੇ ਗਏ ਸਾਡੇ ਬਾਰੇ, ਤੇ ਸਾਡੇ ਗਲਾਂ 'ਚ ਟਾਇਰ ਪਏ, ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਈ, ਸਾਡੇ ਇਸ਼ਟ ਨੂੰ ਅੱਗਾਂ ਲੱਗੀਆਂ ਰੈਫਰੈਂਸ ਲਾਇਬ੍ਰੇਰੀ ਸਾੜੀ ਗਈ। ਇਹ ਸਾਰੇ ਕਾਸੇ ਤੋਂ ਬਾਅਦ ਸਾਡਾ ਇੰਡੀਆ ਨਾਲੋਂ, ਇੰਡੀਅਨ ਨਿਜ਼ਾਮ ਨਾਲੋਂ ਜਿਹੜਾ ਨਾਤਾ ਟੁੱਟਣਾ ਸੀ ਉਹਦਾ ਟੁੱਟਣਾ ਸੀ। ਪਰ ਸਾਨੂੰ ਹਿੰਦੂ ਬਾਰੇ ਵੀ ਅਕਲ ਏਦਾਂ ਹੀ ਆਉਣੀ ਸੀ। ਪਰ ਧੰਨ ਦੀ ਆ ਸਾਡੀ ਕੌਮ ਜਿਹੜੀ ਅੱਜ ਵੀ ਹਿੰਦੂ ਸਿੱਖ ਏਕਤਾ ਦਾ ਝੰਡਾ ਨਹੀਂ ਛੱਡਦੀ। 1984 ਤੋਂ ਬਹੁਤ ਪਹਿਲਾਂ ਜਦੋਂ ਨਕਲੀ ਨਿਰੰਕਾਰੀਆਂ ਨੇ ਗੰਦ ਪਾਇਆ, ਸਰਦਾਰ ਕਪੂਰ ਸਿੰਘ ਦੀ ਇੱਕ ਆਡੀਓ ਵੀ ਆਉਂਦੀ ਆਪਦੀ ਆਵਾਜ਼ ਦੇ ਵਿੱਚ, ਤੁਹਾਨੂੰ YouTube ਤੇ ਮਾਰੋ ਸਰਚ, ਉੱਥੋਂ ਮਿਲ ਜਾਣੀ। ਲਿਖਤੀ ਰੂਪ ਦੇ ਵਿੱਚ ਵੀ ਲੱਖਾਂ ਥਾਵਾਂ ਤੇ ਤੁਹਾਨੂੰ ਛਪੀ ਹੋਈ ਮਿਲ ਜੂ। ਗੂਗਲ ਤੇ ਇਕੱਲਾ ਇੰਨਾ ਲਿਖੋ ਸਰਦਾਰ ਕਪੂਰ ਸਿੰਘ ਹਿੰਦੂ ਸਿੱਖ ਏਕਤਾ ਜਿੰਦਾਬਾਦ, ਬਸ ਉਹਨੂੰ ਇਹ 2 ਲੇਖ, ਇਹ ਲੇਖ ਆ ਜਿਹੜਾ ਜਾਂ ਇਹ ਆਡੀਓ ਹੈ, ਸੁਣੋ, ਸਪਸ਼ਟਤਾ ਨਾਲ ਪਤਾ ਲੱਗ ਜੂ ਕਿ ਇਹ ਨਹੀਂ ਕਿ ਸਿੱਖਾਂ ਨੂੰ ਕਿਸੇ ਨੇ ਸਮਝਾਇਆ ਹੀ ਨਹੀਂ। ਪਰ ਸਾਡੀ ਕੌਮ ਦੇ ਮੰਦੇ ਭਾਗ ਅਸੀਂ ਇਹ ਗੱਲ ਸੁਣਦੇ ਹੀ ਨਹੀਂ। ਸਾਨੂੰ ਤਾਂ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਹੋਇਆ ਤੇ ਆਪਦਾ ਕੂੰਡਾ ਕਰਾਈ ਜਾਂਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਚੱਲੀ ਕਿ 1980 ਤੋਂ ਬਾਅਦ 88 ਦੇ ਗੇੜ ਵਿੱਚ ਸਾਡੇ ਸਿੱਖ ਚਿੰਤਕ ਸਰਦਾਰ ਗੁਰਭਗਤ ਸਿੰਘ ਜੀ ਪੱਛਮ ਵਿੱਚ ਕਿਸੇ ਮੁਲਕ 'ਚ ਗਏ
ਤੇ ਉੱਥੇ ਉਹਨਾਂ ਨੇ ਸਿੱਖ ਬੁੱਧੀਜੀਵੀਆਂ ਬਾਰੇ ਇਹ ਟਿੱਪਣੀ ਕੀਤੀ ਕਿ ਜਿਹੋ ਜਿਹੇ ਦਲੇਰ ਸਿੱਖੀ ਅਤੇ ਸਿੱਖਾਂ ਦੇ ਹੱਕ 'ਚ ਖੜਨ ਵਾਲੇ ਬੁੱਧੀਜੀਵੀਆਂ ਦੀ ਵਿਦਵਾਨਾਂ ਦੀ ਸਾਨੂੰ ਲੋੜ ਆ, ਉਹ ਜਿਹੇ ਹੈ ਨਹੀਂ। ਪਰ ਮੈਂ ਕਹਿੰਦਾ ਕਿ 1984 ਤੋਂ ਪਹਿਲਾਂ ਜੇ ਬਹੁਤੇ ਨਹੀਂ ਤਾਂ ਸਰਦਾਰ ਕਪੂਰ ਸਿੰਘ ਤੇ ਜੇ ਅੱਖ ਰੱਖ ਲਈਏ, ਨਜ਼ਰ ਰੱਖ ਲਈਏ, ਨਜ਼ਰ ਮਾਰ ਲਈਏ, ਤਾਂ ਸਪਸ਼ਟ ਹੋ ਜਾਂਦਾ ਕਿ ਸਰਦਾਰ ਕਪੂਰ ਸਿੰਘ ਜੀ ਨੇ ਕੋਈ ਕਸਰ ਨਹੀਂ ਸੀ ਛੱਡੀ। ਉਹਨਾਂ ਨੇ ਸਪਸ਼ਟਤਾ ਨਾਲ ਦੱਸਿਆ ਕਿ ਕਿਉਂ ਸਿੱਖਾਂ ਨੂੰ ਆਪਦਾ ਰਾਜ ਚਾਹੀਦਾ, ਕਿਉਂ ਸਿੱਖਾਂ ਨੂੰ ਹਿੰਦੂ ਤੋਂ, ਉਸ ਹਿੰਦੂ ਦੀ ਅੰਦਰਲੀ ਚੀਜ਼ ਤੋਂ ਬਚਣਾ ਚਾਹੀਦਾ, ਇਸਲਾਮ ਦੇ ਕੀ ਗੁਣ ਔਗਣ ਨੇ, ਹਿੰਦੂ ਦੇ ਕੀ ਗੁਣ ਔਗਣ ਨੇ, ਸਾਰੇ ਪੱਖ ਸਾਨੂੰ ਸਮਝਾ ਕੇ ਰਾਜ ਦੀ ਲੋੜ ਆ ਜਿਹੜੀ, ਉਹਦੇ ਬਾਰੇ ਸਰਦਾਰ ਕਪੂਰ ਸਿੰਘ ਜੀ ਨੇ ਬੜਾ ਵਿਸਥਾਰ ਦੇ ਨਾਲ ਦੱਸ ਦਿੱਤਾ ਸੀ। ਔਰ ਇਹ ਵੀ ਜਿਹੜੀ ਸੁਪਰ 6 ਵਾਲੀ ਉਹਨਾਂ ਦੀ ਜਿਹੜੀ ਰਚਨਾ ਹੈ, ਜਿਹੜੀ ਲਿਖਤ ਵਾ, ਉਹ ਤਾਂ ਆਪਣੇ ਆਪ 'ਚ ਹੀ ਕਮਾਲ ਆ, ਜਿਹੜੀ ਸਾਨੂੰ ਸਾਡੇ ਧਰਮ ਦੇ ਉਸ ਇਤਿਹਾਸਕ ਵਿਰਸੇ ਨਾਲ ਜੋੜਦੀ ਆ ਕਿ ਇੱਕ ਟਾਈਮ ਉਹ ਵੀ ਸੀਗਾ ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਜਦੋਂ ਆਪਦੇ ਸਾਥੀਆਂ ਸਮੇਤ ਗਦਰ ਕਰਦੇ ਹੋਏ ਜੇਲ੍ਹ 'ਚ ਉਮਰ ਕੈਦ ਭੁਗਤਦੇ ਹੋਏ ਉਮਰ ਕੈਦ ਦੇ ਆਖਰੀ ਸਾਲਾਂ ਦੇ ਵਿੱਚ ਨੇ, ਉੱਥੇ ਉਹਨਾਂ ਨੂੰ ਸਾਊਥ ਦੇ ਵਿੱਚ, ਦੱਖਣੀ ਭਾਰਤ ਵਿੱਚ ਇੱਕ ਜੇਲ੍ਹ ਦੇ ਵਿੱਚ ਉੱਥੇ ਕਿਹਾ ਜਾਂਦਾ ਹੈ ਕਿ ਠੀਕ ਆ ਜੀ, ਤੁਸੀਂ ਬੇਸ਼ੱਕ ਅੰਗਰੇਜ਼ ਦੇ ਹਕੂਮਤ ਦੇ ਖਿਲਾਫ ਜੰਗ ਲੜੀ ਆ, ਨਿਜ਼ਾਮ ਦੇ ਖਿਲਾਫ, ਪਰ ਚਲੋ ਹੁਣ ਤੁਹਾਡੀਆਂ ਰਿਹਾਈਆਂ ਹੋਣੀਆਂ ਨੇ, ਤੁਹਾਡੀਆਂ ਜ਼ਮਾਨਤਾਂ, ਤੁਹਾਡੀਆਂ ਘਰੇਲੂ ਜਾਇਦਾਦਾਂ ਜ਼ਬਤ ਹੋਈਆਂ ਸੀਗੀਆਂ, ਗੋਰੇ ਇੰਨੇ ਵੀ ਮਾੜੇ ਨਹੀਂ ਹੈਗੇ, ਦੇਖੋ ਅਸੀਂ ਤੁਹਾਡੇ ਲਈ ਬੜਾ ਕਰਨ ਲੱਗੇ ਆ, ਤੁਸੀਂ ਸਿਰਫ ਇੰਨਾ ਕਰਨਾ ਹੈ ਕਿ ਸਿਰ ਹਿਲਾ ਦੇਣਾ ਕਿ ਏਦਾਂ ਹਾਂਜੀ ਠੀਕ ਆ, ਤੇ ਅਸੀਂ ਸਮਝ ਲਾਂਗੇ ਕਿ ਤੁਸੀਂ ਕਹਿ ਰਹੇ ਹੋ ਕਿ ਸਾਤੋਂ ਉਸ ਸਮੇਂ 'ਚ ਗਲਤੀ ਹੋ ਗਈ, ਅਸੀਂ ਮਾਫੀ ਮੰਗਦੇ। ਪਰ ਉਹ ਸਾਰੇ ਸਿੱਖ ਆਕੜ ਕੇ ਖੜ ਗਏ ਕਿ ਕੋਈ ਗਲਤੀ ਗੁਲਤੀ ਨਹੀਂ, ਅਸੀਂ ਕੋਈ ਮਾਫੀ ਨਹੀਂ ਮੰਗਦੇ। ਫਿਰ ਉਹਨਾਂ ਨੇ ਆਖਿਆ ਠੀਕ ਆ, ਸਾਨੂੰ ਪਤਾ ਸੀ ਤੁਸੀਂ ਏਦਾਂ ਹੀ ਆ, ਚਲੋ ਕੋਈ ਗੱਲ ਨਹੀਂ, ਅਸੀਂ ਇੱਥੇ ਲਕੀਰ ਖਿੱਚ ਦਿੰਦੇ ਆ, ਤੁਸੀਂ ਇਹ ਲਕੀਰ ਟੱਪਿਆ, ਉਹ ਜਿਹੜੇ ਜਿਹੜੇ ਲਕੀਰ ਟੱਪੇ ਆਉਣਗੇ ਉਹਨਾਂ ਨੂੰ ਜਾਇਦਾਦਾਂ ਮਿਲਣਗੀਆਂ, ਇਨਾਮ ਮਿਲਣਗੇ, ਠੀਕ ਆ, ਬੀਤੇ ਸਮੇਂ ਦੀਆਂ ਗੱਲਾਂ ਦੇ ਉੱਤੇ ਮਿੱਟੀ ਪਾਓ ਜੀ, ਛੱਡੋ ਪਰਾਂ ਪੈਡੀ ਕਿੱਡੀ ਗੱਲ। ਪਰ ਉਹ ਪਿੱਛੇ ਹਟ ਗਏ। ਹਰ ਸੰਭਵ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਸਾਨੂੰ ਆਪਦੇ ਕੀਤੇ ਹੋਏ ਤੇ ਮਾਣ ਆ, ਤੇ ਅਸੀਂ ਇਹ ਚਾਹੁੰਦੇ ਆ ਕਿ ਗੋਰੇ ਇੱਥੋਂ ਦਫਾ ਹੋ ਜਾਣ ਤੇ ਅਸੀਂ ਇੱਥੇ ਆਪਦਾ ਰਾਜ ਭਾਗ ਚਾਹੁੰਦੇ ਆ, ਅਸੀਂ ਆਜ਼ਾਦੀ ਚਾਹੁੰਦੇ ਹਾਂ। ਸੋ ਜਿਹੜੀ ਆਜ਼ਾਦੀ ਲਈ ਪਿਛਲੀਆਂ 3-4 ਸਦੀਆਂ ਅਸੀਂ ਜਿਸ ਅਣਖ ਨੂੰ, ਜਿਸ ਗੈਰਤ ਨੂੰ ਸਿਰ ਉੱਚਾ ਕਰਕੇ ਜਿਉਣ ਲਈ ਅਸੀਂ ਹਰ ਕੁਰਬਾਨੀ ਕੀਤੀ, ਹਰ ਕੁਝ ਝੱਲਿਆ, ਉਹ 1947 ਤੋਂ ਬਾਅਦ ਅਸੀਂ ਜਦੋਂ ਦੇਖ ਲਿਆ ਸੀ, ਸਮਝ ਲਿਆ ਸੀ ਕਿ ਇਸ ਮੁਲਕ ਨੇ ਜਿਹੜਾ ਰਾਹ ਫੜ ਲਿਆ, ਉਹਦੇ ਵਿੱਚ ਸਾਡੇ ਲਈ ਇਹ ਸਾਨੂੰ ਚਾਹੁੰਦੇ ਆ ਕਿ ਨੀਵੀਂ ਪਾ ਕੇ ਦਿਨ ਕੱਟੋ, ਇਹ ਚਾਹੁੰਦੇ ਆ ਕਿ ਤੁਸੀਂ ਸਾਡੇ ਦੂਜੇ ਨੰਬਰ ਦੇ ਸ਼ਹਿਰੀ ਬਣ ਕੇ ਜਾਓ, ਇਹ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਜਿਹੜਾ ਮਾੜੇ ਤੋਂ ਮਾੜਾ ਕਰੀਏ, ਤੁਸੀਂ ਸਿਰ ਨਾ ਚੱਕੋ। ਇਸ ਮਾਹੌਲ ਦੇ ਵਿੱਚ ਸਾਡਾ ਜਿਹੜਾ ਫਰਜ਼ ਬਣਦਾ ਕਿ ਅਸੀਂ ਇਹ ਸਾਰੀ ਚੀਜ਼ ਜਿਹੜੀ ਆ ਇਹਦੇ ਬਾਰੇ ਕੁਛ ਨਿਰਣਾ ਕਰੀਏ, ਕੁਛ ਵਿਚਾਰ ਕਰੀਏ। ਤੇ ਉਹ ਵਿਚਾਰ ਚਰਚਾ ਜਿਹੜੀ ਬਣਦੀ ਸੀ ਉਹ ਇਹੀ ਬਣਦੀ ਸੀ ਜਿਹੜੀ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਕਿ ਆਜ਼ਾਦੀ ਜਿਹੜੀ ਆ ਉਹ ਅਸੀਂ ਲੈਣੀ ਆ, ਇਸ ਆਜ਼ਾਦੀ ਨੂੰ ਅਸੀਂ ਆਜ਼ਾਦੀ ਨਹੀਂ ਕਹਿੰਦੇ, ਅਸੀਂ ਪਹਿਲਾਂ ਟੋਪੀ ਆਜ਼ਾਦ ਕਰਾਈ ਆ, ਹੁਣ ਅਸੀਂ ਪੱਗ ਆਜ਼ਾਦ ਕਰਾਉਣੀ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਜੂਨ 84 ਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਆ ਸਾਡੇ ਸਾਹਮਣੇ ਸੇਵਾ ਕੀਤੀ ਆ, ਉਹ ਇਹ ਆ ਪੰਥ ਦੀ ਕਿ ਉਹਨਾਂ ਨੇ ਸਾਨੂੰ ਦੁਸ਼ਮਣ ਦੀ ਦੁਸ਼ਮਣੀ ਬਾਰੇ ਸਪਸ਼ਟਤਾ ਲੈ ਆਂਦੀ। ਪਰ ਧੰਨਾ ਸਾਡੀ ਕੌਮ ਜਿਹੜੀ ਅੱਜ ਵੀ ਉਹਨਾਂ ਹੀ ਰਾਹਾਂ ਤੇ ਤੁਰਨ ਨੂੰ ਤਿਆਰ ਆ। ਇਹ ਨਹੀਂ ਕਿ ਅਸੀਂ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦੇ ਆ, ਇਹ ਨਹੀਂ ਕਿ ਅਸੀਂ ਹਿੰਦੂ ਜਿਹੜਾ ਹੈਗਾ ਉਹ ਤੋਂ ਆਪਦਾ ਜਿਹੜਾ ਹੈਗਾ ਸਪਸ਼ਟਤਾ ਰੱਖੀਏ ਕਿ ਉਹ ਸਾਡੇ ਅੰਦਰ ਕਿਵੇਂ ਕਰਮਕਾਂਡ ਦੇ ਰਾਹੀਂ ਆਪਦਾ ਸਾਰਾ ਬ੍ਰਾਹਮਣਵਾਦ ਅੰਦਰ ਲੈ ਕੇ ਆਉਣਾ ਚਾਹੁੰਦਾ। ਧੰਨ ਨੇ ਉਹ ਸਾਰੇ ਸੂਰਮੇ ਜਿਨ੍ਹਾਂ ਨੇ 1984 ਤੋਂ ਬਾਅਦ ਸੰਤਾਂ ਦੇ ਬੋਲਾਂ ਤੇ ਪਹਿਰਾ ਦਿੱਤਾ। ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਇਸ ਸਮੇਂ ਦੌਰਾਨ ਸੰਤਾਂ ਦੀ ਜਿਹੜੀ ਚੜ੍ਹਦੀ ਕਲਾ ਲਈ, ਸੰਤਾਂ ਦੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਜਿਹੜੀਆਂ ਆਪਦੀਆਂ ਜਾਨਾਂ ਤਲੀ ਤੇ ਰੱਖੀਆਂ। ਉਹਨਾਂ ਦੇ ਵਿੱਚ ਬਹੁਤ ਸਾਡੇ ਭੈਣ ਭਰਾ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਦੇ ਦਿਨ ਸ਼ਹੀਦ ਹੋਏ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਜਿਨ੍ਹਾਂ ਨੂੰ 1984 ਤੋਂ ਬਾਅਦ ਵਾਲੇ ਖਾੜਕੂ ਲਹਿਰ ਦੇ, ਖਾਲਿਸਤਾਨੀ ਲਹਿਰ ਦੇ ਜਿਹੜੇ ਮੁੱਖ ਤੌਰ ਦੇ ਉੱਤੇ ਜਿਨ੍ਹਾਂ ਨੇ ਲਹਿਰ ਉਭਾਰੀ ਆ, ਉਹਨਾਂ ਵਿੱਚੋਂ ਇੱਕ ਗਿਣਿਆ ਜਾਂਦਾ। ਔਰ ਇਹ ਵੀ ਗੱਲ ਪੱਕੀ ਹੈ ਕਿ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਨਹੀਂ ਪਤਾ ਹੋਣਾ ਕਿ 1984 ਤੋਂ ਬਾਅਦ ਜਦੋਂ ਦੂਜੀ ਪੰਥਕ ਕਮੇਟੀ ਬਣੀ ਆ, ਉਹਦੇ ਪਿੱਛੇ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਸੀ ਉਹ ਭੂਮਿਕਾ ਸੀਗੀ। ਔਰ ਕਮਾਲ ਦੀ ਬਾਤ ਇਹ ਆ ਕਿ ਜਿਵੇਂ ਸੰਤ ਭਿੰਡਰਾਂ ਵਾਲਿਆਂ ਨੂੰ ਨਿੰਦਣ ਭੰਡਣ ਵਾਲਿਆਂ ਨੇ ਉਹਨਾਂ ਦੇ ਖਿਲਾਫ ਕਿੱਡੀਆਂ ਕਿੱਡੀਆਂ ਚੀਜ਼ਾਂ ਲਿਖਤੀਆਂ, ਉਹਨਾਂ ਦੇ ਖਿਲਾਫ ਗੱਲਾਂ ਲਿਖਤੀਆਂ, ਉਵੇਂ ਹੀ ਆ ਹੁਣ ਇੱਕ ਪਿੱਛੇ ਜੇ ਕੋਈ GBS ਸਿੱਧੂ ਨਾਂ ਦਾ ਹੈ ਅਫਸਰ ਸਰਕਾਰੀ ਰਿਟਾਇਰ ਹੋਇਆ, ਜਿਵੇਂ ਡਾਕਟਰ ਸੰਗਤ ਸਿੰਘ ਨੇ ਕਮਲ ਕੁੱਟਿਆ ਉਵੇਂ ਇਹਨੇ ਵੀ, ਹੋਰ ਵੀ ਸਾਰਿਆਂ ਨੇ ਅਗੇ ਜੀ ਸੰਤ ਭਿੰਡਰਾਂ ਵਾਲੇ ਆ ਜਿਹੜੇ ਉਹ ਕਾਂਗਰਸ ਨੇ ਏਦਾਂ ਖੜੇ ਕੀਤੇ ਸੀ।
ਜਿਹੜਾ ਇਹ ਡਰਾਮਾ ਹੈ, ਜਿਹੜਾ ਇਹ ਸਾਰੇ ਜਾਣੇ ਭਕਾਈ ਮਾਰਦੇ ਆ, ਇਹਦੇ ਬਾਰੇ ਜਦੋਂ ਇਹ ਜੀਬੀਐਸ ਸਿੱਧੂ ਵਾਲੀ ਕਿਤਾਬ ਆਈ ਸੀ, ਇਹਦੇ ਬਾਰੇ ਪਿਛਲੇ ਦਿਨੀ ਇੱਕ ਵੀਡੀਓ ਪਾ ਕੇ ਸਰਦਾਰ ਅਜਮੇਰ ਸਿੰਘ ਨੇ ਵੀ ਕੌਮ ਨੂੰ ਸੁਚੇਤ ਕੀਤਾ ਹੈ ਕਿ ਦੇਖੋ ਭਾਈ ਇਸ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ, ਕਿਉਂਕਿ ਇੱਕ ਤਾਂ ਉਹ ਸਿੱਖ ਵਾ ਲਿਖਣ ਵਾਲਾ, ਸਤੀਸ਼ ਜੈਕਬ ਤੇ ਮਾਰਕ ਟੱਲੀ ਗੈਰ ਸਿੱਖ ਸੀ, ਕੁਲਦੀਪ ਨਈਅਰ ਵੀ ਗੈਰ ਸਿੱਖ ਸੀ, ਹੋਰ ਵੀ ਬਹੁਤ ਸਾਰੇ ਗੈਰ ਸਿੱਖ ਸੀ। ਸੰਗਤ ਸਿੰਘ ਵਾਲੀ ਕਿਤਾਬ ਹੋਰ ਮੈਟਾਫਰਚ ਵਾ, ਪਰ ਜਿਹੜੀ ਇਹ ਕਿਤਾਬ ਆ ਉਹ ਖੁਫੀਆ ਏਜੰਸੀਆਂ ਦੇ ਅਫਸਰ ਰਹੇ ਜਿਹੜਾ ਜੀਬੀਐਸ ਸਿੱਧੂ ਆ ਉਹਦੀ ਲਿਖੀ ਹੋਈ ਹੈ। ਤੇ ਇਹ ਰਾਹ ਜਾਂ ਜਿਹੜੀ ਅਲੀਟ ਕਲਾਸ ਆ ਸਿੱਖਾਂ ਦੀ, ਪਤਾ ਨਹੀਂ ਕਿਹੋ ਜਿਹੀ ਅਲੀਟ ਆ, ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤੀ ਆ। ਇਹਨੂੰ ਭਾਰਤੀ ਅਲੀਟ ਕਹਿਣਾ ਤਾਂ ਫੇਰ ਜਾਇਜ਼ ਆ, ਇਹਨੂੰ ਸਿੱਖ ਅਲੀਟ ਕਹਿਣ ਵਾਲਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ। ਕਹਿੰਦੇ ਜੀ ਇਹਨਾਂ ਨੇ ਪੜ੍ਹੀ ਆ ਤੇ ਸਾਰੇ ਦੇ ਸਾਰੇ ਇਹ ਜਿਹੜੇ ਅੰਗਰੇਜ਼ੀ ਪੜ੍ਹਨ ਵਾਲੇ ਲੋਕ ਨੇ ਜ਼ਿਆਦਾ, ਵੀ ਉਹਨਾਂ ਦੇ ਵਿੱਚ ਇਸ ਕਿਤਾਬ ਦਾ ਬੜਾ ਅਸਰ ਹੋ ਰਿਹਾ। ਜਿੱਦਣ ਇਹ ਕਿਤਾਬ ਮਾਰਕੀਟ 'ਚ ਆਈ ਸੀ ਉਦੋਂ ਇੱਕ ਜਿਹੜਾ ਡਿਸਕਸ਼ਨ ਹੋਈ ਸੀਗੀ, ਉਸ ਵਿਚਾਰ ਚਰਚਾ ਦੇ ਵਿੱਚ ਸਰਦਾਰ ਜਗਤਾਰ ਸਿੰਘ, ਜਿਨ੍ਹਾਂ ਨੇ ਵੀ ਦੋ ਸੰਘਰਸ਼ ਬਾਰੇ ਕਿਤਾਬਾਂ ਲਿਖੀਆਂ ਨੇ, ਇੱਕ ਰਿਵਰਸ ਔਨ ਫਾਇਰ, ਇੱਕ ਖਾਲਿਸਤਾਨ ਦਾ ਨੌਨ ਸਟਰਗਲ ਵਾਲੀ ਕਿਤਾਬ, ਉਹ ਇੱਥੇ ਜਿਹੜੇ ਸੀਗੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਵੀ ਰਹੇ ਆ, ਸੰਤ ਭਿੰਡਰਾਂ ਵਾਲਿਆਂ ਨਾਲ ਉਹਨਾਂ ਦਾ ਨਿੱਜੀ ਪਿਆਰ ਵੀ ਰਿਹਾ। ਇੰਨੀ ਨਜ਼ਦੀਕੀ ਗੱਲ ਸੀ ਕਿ ਜਦੋਂ ਫਿਲਮ ਬਣਾਈ ਆ ਜਿਹੜੀ ਸੰਤ ਭਿੰਡਰਾਂ ਵਾਲਿਆਂ ਬਾਰੇ, ਧਰਮਯੁੱਧ ਮੋਰਚਾ, ਰਾਜ ਕਾਕੜੇ ਹੁਣਾਂ ਨੇ, ਉਹਦੇ ਵਿੱਚ ਵੀ ਸੰਤ ਭਿੰਡਰਾਂ ਵਾਲਿਆਂ ਨਾਲ ਮੇਲ ਮੁਲਾਕਾਤ ਉਹਦੀ ਦਿਖਾਉਣੀ ਪਈ। ਜਗਤਾਰ ਸਿੰਘ ਜੀ ਵੀ ਬਹੁਤ ਉਹਨਾਂ ਨਾਲ ਡੇਰ ਰਿਹਾ। ਤੇ ਉਹ ਭਾਈ ਜਗਤਾਰ ਸਿੰਘ ਜਿਹੜੇ ਇੰਡੀਅਨ ਐਕਸਪ੍ਰੈਸ ਵਾਲੇ ਪੱਤਰਕਾਰ ਆ, ਉਹ ਸੰਤਾਂ ਦੇ ਕਾਫੀ ਜ਼ਿਆਦਾ ਨੇੜੇ ਰਹੇ। ਉਹਨਾਂ ਨੇ ਬਹੁਤ ਕੁਝ ਸੰਤਾਂ ਦੇ ਬਾਰੇ 1980 ਤੋਂ ਲਿਖਣਾ ਸ਼ੁਰੂ ਕਰਤਾ ਸੀਗਾ ਕਿ ਇਹ ਤਾਂ ਇੱਕ ਇਹੋ ਜਿਹੀ ਸ਼ਖਸੀਅਤ ਆ ਜਿਹੜੀ ਕੌਮ ਤੋਂ ਦੀ ਕੁਰਬਾਨ ਹੋਣਾ ਚਾਹੁੰਦੀ। ਸੋ ਇਸ ਤਰੀਕੇ ਦੇ ਜਿਹੜੇ ਵਿਚਾਰਾਂ ਵਾਲੇ ਲੋਕ ਨੇ, ਉਹ ਜਦੋਂ ਅੱਜ ਜਿਉਂਦੇ ਜਾਗਦੇ ਬੈਠੇ ਹੋਣ, ਤੇ ਜਦੋਂ ਇਹ ਕਿਤਾਬ ਆਈ ਤਾਂ ਉਹਦੇ ਚਰਚਾ ਵਾਲੇ ਪੈਨਲ ਦੇ ਵਿੱਚ ਜਗਤਾਰ ਸਿੰਘ ਜੀ ਨੂੰ ਵੀ ਸੱਦ ਲਿਆ। ਉਹਨਾਂ ਨੇ YouTube ਤੇ ਤੁਸੀਂ ਦੇਖ ਸਕਦੇ ਹੋ, ਜੀਬੀਐਸ ਸਿੱਧੂ ਵਾਲੀ ਕਿਤਾਬ ਬਾਰੇ ਜਿਹੜੀ ਚਰਚਾ ਹੋਈ ਆ, ਅੱਜ ਵੀ ਉਹ YouTube ਤੇ ਵੀ ਉਹ ਚਰਚਾ ਪਈ ਆ। ਉਹਦੇ ਵਿੱਚ ਉਹਨਾਂ ਨੇ ਜਦੋਂ ਕਾਊਂਟਰ ਕੀਤਾ ਸੰਤ ਭਿੰਡਰਾਂ ਵਾਲਿਆਂ ਨੂੰ, ਕਾਂਗਰਸੀ ਕਹਿਣ ਵਾਲਾ ਜਿਹੜਾ ਸਾਰਾ ਪ੍ਰਸੰਗ ਵਾ, ਉਹਨੂੰ ਜਦੋਂ ਸਰਦਾਰ ਜਗਤਾਰ ਸਿੰਘ ਨੇ ਕਾਊਂਟਰ ਕੀਤਾ, ਤਾਂ ਜਿਹੜੇ ਉੱਥੇ ਹਾਜ਼ਰ ਬਾਕੀ ਤਿੰਨ ਨੇ, ਉਹਨਾਂ ਦੀ ਤਾਂ ਜਿਹੜੀ ਦੁਰਗਤੀ ਹੋਣੀ ਸੀ ਜਾਂ ਚੁੱਪ ਉਹਨਾਂ ਤੋਂ, ਜਿਵੇਂ ਉਹਨਾਂ ਦੀ ਜਿਹੜੀ ਜ਼ੁਬਾਨ ਸੀ ਉਹ ਠਾਕੀ ਗਈ, ਉਹ ਤਾਂ ਗੱਲ ਵੱਖਰੀ ਆ। ਪਰ ਕਿਤਾਬ ਦਾ ਜਿਹੜਾ ਲੇਖਕ ਆ ਉਹਨੂੰ ਗੱਲ ਨਹੀਂ ਕੋਈ ਆਉਂਦੀ, ਉਹਨੂੰ ਕੋਈ ਕਹਾਣੀ ਨਹੀਂ ਆਉਂਦੀ। ਇਹ ਬਿਲਕੁਲ ਉਵੇਂ ਹੋਇਆ ਸੀ ਜਿਵੇਂ ਮੈਂ ਅੱਗੇ ਦੱਸਦਾ ਹੁੰਦਾ ਕਿ ਕੁਲਦੀਪ ਨਈਅਰ ਨੇ ਪੰਗਾ ਲੈ ਲਿਆ। ਉਹਨੇ ਇੱਕ ਕਹਿਤਾ ਕਿ ਭਾਈ ਅਮਰੀਕ ਸਿੰਘ IB ਦੇ ਏਜੰਟ ਨੇ, ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ ਨੇ। ਫਿਰ ਕਹਿਤਾ ਕਿ ਦਲ ਖਾਲਸਾ ਕਾਂਗਰਸ ਨੇ ਪੈਦਾ ਕੀਤਾ। ਜਦੋਂ ਟੀਵੀ ਦੇ ਉੱਤੇ ਜਿਹੜਾ ਅਰਨਬ ਗੋਸਵਾਮੀ, ਜਿਹੜਾ ਇਹਨਾਂ ਦਿਨਾਂ 'ਚ ਟਾਈਮਜ਼ ਨਾਓ ਦੇ ਉੱਤੇ ਕਾਫੀ ਭਗਾਈ ਜੀ ਮਾਰ ਕੇ ਲੋਕਾਂ 'ਚ ਚਰਚਿਤ ਆ, ਉਹਦਾ ਪ੍ਰੋਗਰਾਮ ਸੀਗਾ, ਤੇ ਉੱਥੇ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਨੇ ਜਦੋਂ ਕੁਲਦੀਪ ਨਈਅਰ ਨਾਲ ਮੱਥਾ ਲਾਇਆ, ਤਾਂ ਕੁਲਦੀਪ ਨਈਅਰ ਉੱਥੇ ਸਾਰਿਆਂ ਨੂੰ ਤੁਸੀਂ ਹੁਣ ਵੀ ਦੇਖ ਸਕਦੇ ਹੋ, YouTube ਤੇ ਪਈ ਆ ਉਹ, ਤੇ ਉੱਥੇ ਉਹਨੂੰ ਗੱਲ ਨਹੀਂ ਸੀ ਆਈ। ਉਵੇਂ ਸਰਦਾਰ ਜਗਤਾਰ ਸਿੰਘ ਨੇ ਜਿਹੜਾ ਸੀਗਾ ਕਾਊਂਟਰ ਕੀਤਾ, ਤੇ ਇਹ ਜਿਹੜਾ ਹੈਗਾ ਜੀਬੀਐਸ ਸਿੱਧੂ, ਇਹਨੂੰ ਕੋਈ ਗੱਲ ਨਹੀਂ ਆਈ। ਪਰ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਸੰਤ ਭਿੰਡਰਾਂ ਵਾਲਿਆਂ ਤੋਂ ਸ਼ੁਰੂ ਕਰਕੇ ਕੋਈ ਤਾਂ ਬਚਿਆ ਹੋਵੇ ਜਿਹਦੇ ਬਾਰੇ ਸਾਨੂੰ ਇਹ ਨਾ ਦੱਸਿਆ ਗਿਆ ਹੋਵੇ ਕਿ ਇਹਦਾ ਏਜੰਸੀਆਂ ਦਾ ਬੰਦਾ। ਇੱਥੋਂ ਤੱਕ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਵੀ ਇਹੋ ਜਿਹੀਆਂ ਗੱਲਾਂ ਆਈਆਂ, ਤੇ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਦੇ ਬਾਰੇ ਇੱਕ ਸਾਡੀਆਂ ਸਭਾ ਦੇ ਵਿੱਚ, ਖਾਲਿਸਤਾਨੀ ਸਭਾ ਦੇ ਵਿੱਚ ਬੜੀ ਵੱਡੀ ਸ਼ਖਸੀਅਤ, ਇੱਕ ਵਾਰ ਉਹਦੇ ਕੋਲ ਰਾਤ ਰਹਿਣ ਦਾ ਕਿਤੇ ਸਬਬ ਬਣਿਆ। ਉਹ ਮੈਨੂੰ ਵਿਚਾਰਾ ਪੂਰੀਆਂ ਦਲੀਲਾਂ ਦੇ ਕੇ ਸਮਝਾਉਣ ਤੇ ਸਾਰੀ ਰਾਤ ਹੀ ਨੱਕ ਬੰਨੀ ਰੱਖਿਆ ਕਿ ਜਿਹੜਾ ਚੰਨੀ ਸੀ ਉਹ ਤਾਂ IB ਦਾ ਬੰਦਾ ਸੀ। ਹੁਣ ਸਾਡਾ ਪਿੰਡ ਘੁਮਾਣ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੈ, ਜਿੱਥੇ ਬਿਲਕੁਲ ਸਾਡੇ ਇਲਾਕੇ ਦੇ ਵਿੱਚ ਇਸ ਪਰਿਵਾਰ ਦਾ ਬੱਚਾ ਇਸ ਪਰਿਵਾਰ ਨੂੰ ਸਾਰੇ ਜਾਣਦੇ ਆ, ਕਿਉਂਕਿ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਜਿਹੜੇ ਆ ਉਹ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਭਤੀਜੇ ਸੀਗੇ, ਤੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਜਥੇਦਾਰ ਰਣਜੀਤ ਸਿੰਘ ਤਲਵੰਡੀ MLA ਦੀ ਚੋਣ ਲੜਦੇ ਰਹੇ ਆ। ਇਹਨਾਂ ਦਾ ਭਰਾ, ਇਹਨਾਂ ਦਾ ਪਰਿਵਾਰ ਸਾਰਾ, ਜਿਹੜਾ ਹੁਣ ਵਾਲਾ ਪਰਿਵਾਰ ਵੀ, ਜਿਹੜੇ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਦੇ ਸਿੰਘਣੀ ਆ ਬੀਬੀ ਹਰਬੰਸ ਕੌਰ, ਉਹਨਾਂ ਨਾਲ ਵੀ ਸਾਡਾ ਜਿਹੜਾ ਹੈਗਾ ਕਾਫੀ ਪਿਆਰ ਸਤਿਕਾਰ ਆ। ਤੋਂ ਮਾਸਟਰ ਦੇਵਰਾਜ ਸਿੰਘ ਜਿਹੜੇ ਨੇ ਉਹ ਚੋਣ ਲੜਦੇ ਰਹੇ ਨੇ। ਇਲਾਕੇ ਦਾ ਬੱਚਾ ਇਸ ਪਰਿਵਾਰ ਨੂੰ ਜਾਣਦਾ, ਔਰ ਜੋ ਕੁਝ ਇਸ ਪਰਿਵਾਰ ਦੇ ਨਾਲ ਵਾਪਰਿਆ ਉਹ ਵੀ ਸਾਰੇ ਜਾਣਦੇ ਆ। ਪਰ ਸਾਡੀ ਕੌਮ ਦਾ ਹਿਸਾਬ ਕਿਤਾਬ ਵੱਖਰਾ ਹੀ ਆ, ਵੀ ਕੋਈ ਵਿਰਲਾ ਹੀ ਬਚਿਆ ਹੋਣਾ ਜਿਹਦੇ ਉੱਤੇ ਕੋਈ ਨਾ ਕੋਈ ਇਲਜ਼ਾਮ ਨਾ ਲੱਗਿਆ ਹੋਵੇ। ਇਉਂ ਲੱਗਣ ਲਾਇਆ ਪਿਆ ਵੀ ਸਾਰਾ ਖਾਲਿਸਤਾਨ ਦਾ ਸੰਘਰਸ਼ ਤਾਂ ਏਜੰਸੀਆਂ ਨੇ ਚਲਾਇਆ, ਤੇ ਜਿਵੇਂ ਹੁਣ ਵੀ ਸਾਰਾ ਸੰਘਰਸ਼ ਜਿਹੜਾ ਹੈਗਾ ਉਹ ਖਾਲਿਸਤਾਨ ਦਾ ਉਹ ਏਜੰਸੀਆਂ ਚਲਾ ਰਹੀਆਂ ਹੋਣ। ਸੋ ਇਸ ਤਰੀਕੇ ਦੀਆਂ ਗੱਲਾਂ ਕਰਾਉਣ ਵਾਲਿਆਂ ਦਾ ਨਾ ਤਾਂ ਕਦੇ ਘਾਟਾ ਰਿਹਾ ਤੇ ਨਾ ਕਦੇ ਘਾਟਾ ਗਾਹ ਰਹਿਣਾ। ਪਰ ਜਿਹੜੇ ਕੌਮ ਦੀ ਸੇਵਾ ਕਰਨ ਵਾਲੇ ਹੁੰਦੇ ਆ, ਉਹ ਆਪ ਦਾ ਜਿਹੜਾ ਯੋਗਦਾਨ ਪਾ ਕੇ ਅੱਗੇ ਚਲੇ ਜਾਂਦੇ ਆ। ਸੋ ਅੱਜ ਜਿੱਥੇ ਆਪਾਂ ਸੰਤ ਭਿੰਡਰਾਂ ਵਾਲਿਆਂ ਦੇ
ਬਾਰੇ ਚਰਚਾ ਕੀਤੀ ਹੈ, ਉੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅੱਜ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਆ ਜਿਹੜੇ, ਉਹਨਾਂ ਨੂੰ ਜਿਹੜਾ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਸੀਗੀ, ਕਿਉਂਕਿ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਵਿੱਚ ਜਿਹੜਾ ਸ਼ਹੀਦੀ ਹੋਈ 84 ਚ, ਉਸ ਤੋਂ ਬਾਅਦ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹਨਾਂ ਵਿੱਚੋਂ ਚੰਨੀ ਇੱਕ ਸੀ। ਇਹ ਗੱਲ ਅੱਜ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਅਜੀਬ ਲੱਗੇ, ਪਰ ਸਰਬੱਤ ਖਾਲਸਾ ਤੋਂ ਬਾਅਦ ਵਿੱਚ ਜਿਹੜਾ ਖਾਲਿਸਤਾਨ ਕਮਾਂਡੋ ਫੋਰਸ ਦਾ ਗਠਨ ਹੋਇਆ, ਜਿਵੇਂ ਫੈਡਰੇਸ਼ਨ ਦੀ ਚੜ੍ਹਾਈ ਹੋਈ, ਉਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਦਾ ਬਹੁਤ ਭਾਰੀ ਯੋਗਦਾਨ ਹੈ। ਖਾਸ ਤੌਰ ਦੇ ਉੱਤੇ ਜਿਹੜਾ 5 ਕਰੋੜ 70 ਲੱਖ ਵਾਲਾ ਬੈਂਕ ਡਾਕੇ ਤੋਂ ਬਾਅਦ ਮਾਹੌਲ ਬਣਿਆ, ਜਿਵੇਂ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀਗਾ BN ਕੁਮਾਰ, ਉਹ ਕੇਸ, ਜਾਂ ਹੋਰ ਇਸ ਤਰੀਕੇ ਦੇ ਜਿਹੜੇ ਪਟਿਆਲੇ ਦੇ ਵਿੱਚ 2 ਵੱਡੇ ਸੀਨੀਅਰ ਪੁਲਿਸ ਅਫਸਰਾਂ ਤੇ ਅਟੈਕ ਹੋਇਆ, ਇਹੋ ਜਿਹੇ ਸਾਰੇ ਜਿਹੜੇ ਮਾਮਲੇ ਸੀ, ਉਹ ਜਦੋਂ ਖਬਰਾਂ ਆਉਂਦੀਆਂ ਸੀ ਤਾਂ ਦਿੱਲੀ ਦਰਬਾਰ ਤੱਕ ਇਹ ਚਿੰਤਾ ਹੋ ਜਾਂਦੀ ਸੀ, ਔਰ ਸਾਰੇ ਸਮਝ ਜਾਂਦੇ ਸੀ ਕਿ ਇਹਨਾਂ ਗੱਲਾਂ ਦੇ ਪਿੱਛੇ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਦਾ ਹੱਥ ਹੋਊਗਾ। ਭਾਈ ਚਰਨੀ ਸਿੰਘ ਚੰਨੀ ਤਲਵੰਡੀ ਉਹ ਪੋਲੀਟੀਕਲ ਮਿਲੀਟੈਂਟ ਸੀਗੇ, ਜਿਹੜੇ ਇਹ ਸੋਚਦੇ ਸੀ ਕਿ ਕਾਰਵਾਈਆਂ ਜਿਹੜੀਆਂ ਗਰੀਲਾ ਕਾਰਵਾਈਆਂ ਜਿਨ੍ਹਾਂ ਦੇ ਵਿੱਚ ਜਾਨਾਂ ਜਾਂਦੀਆਂ ਨੇ, ਇਹ ਬੇਸ਼ੱਕ ਜਿੰਨੀਆਂ ਮਰਜ਼ੀ ਵੱਡੀਆਂ ਕਾਰਵਾਈਆਂ ਹੋ ਜਾਣ, ਪਰ ਜੇਕਰ ਕੋਈ ਪੋਲੀਟੀਕਲ ਜਿਹੜੀ ਹਿਲਜੁਲ ਕਰਨ ਵਾਲੀ ਕਾਰਵਾਈ ਨਹੀਂ ਹੋ ਰਹੀ ਤਾਂ ਉਹਦਾ ਕੋਈ ਫਾਇਦਾ ਨਹੀਂ। ਸੋ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਵਿੱਚ ਜਿਹੜੀਆਂ ਸ਼ਖਸੀਅਤਾਂ ਨੇ ਸਿੱਖ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ, ਉਹਨਾਂ ਵਿੱਚੋਂ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਵੀ ਹੋਏ ਨੇ, ਜਿਨ੍ਹਾਂ ਨੂੰ 1999 ਦੇ ਵਿੱਚ ਜਿਹੜਾ ਸੀਗਾ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਸੀਗਾ, ਤੇ ਉਹਨਾਂ ਨੂੰ ਬਾਅਦ ਵਿੱਚ 2 ਜੂਨ ਨੂੰ ਜਿਹੜਾ ਸੀ ਉਹ ਉੱਥੇ ਸ਼ਹੀਦ ਕਰਤਾ। ਲੁਧਿਆਣਿਓਂ ਗਏ ਸੀ ਕਿਸੇ ਕੰਮ ਦੇ ਵਿੱਚ ਇੱਥੋਂ, ਤੇ ਉਸ ਇਲਾਕੇ ਦੇ ਵਿੱਚ ਉਸ ਨੇੜੇ ਤੇੜੇ ਹੋਰ ਵੀ ਬਹੁਤ ਸਾਰੇ ਜਿਹੜੇ ਜੁਝਾਰੂ ਸਿੰਘ ਸੀਗੇ, ਅੱਜ ਤੱਕ ਕਈ ਚੜ੍ਹਦੀ ਕਲਾ ਚ ਨੇ, ਭਾਈ ਦਲਜੀਤ ਸਿੰਘ ਬਿੱਟੂ ਬੈਠੇ ਆ। ਸੋ ਅੱਜ ਭਾਈ ਚਰਨੀ ਸਿੰਘ ਚੰਨੀ ਤਲਵੰਡੀ ਦੀ ਯਾਦ ਵਿੱਚ ਜਿਹੜਾ ਸ਼ਹੀਦੀ ਸਮਾਗਮ ਵੀ ਮਨਾਇਆ ਗਿਆ, ਜਿੱਥੇ ਭਾਈ ਗਿਆਨ ਸਿੰਘ ਲੀਲ ਤੇ ਹੋਰ ਜਿਹੜੇ ਇਸ ਵੇਲੇ ਜੁਝਾਰੂ ਸਫਾਂ ਦੇ ਵਿੱਚੋਂ ਕੈਦਾਂ ਕੱਟ ਕੇ ਜੇਲ੍ਹਾਂ ਕੱਟ ਕੇ ਆਏ ਸਿੰਘ ਨੇ, ਉਹ ਸਾਰੇ ਹਾਜ਼ਰ ਸੀਗੇ। ਤੇ ਭਾਈ ਗਿਆਨ ਸਿੰਘ ਲੀਲ ਬਾਰੇ ਆਪਾਂ ਨੂੰ ਸਭ ਨੂੰ ਪਤਾ ਕਿ ਲੌਂਗੋਵਾਲ ਮਰਡਰ ਕੇਸ ਦੇ ਵਿੱਚ ਪਹਿਲਾਂ ਇਹਨਾਂ ਨੂੰ ਫਾਂਸੀ ਦਾ ਹੁਕਮ ਹੋ ਗਿਆ ਸੀ, ਬਾਅਦ ਵਿੱਚ ਉਹ ਉਮਰ ਕੈਦ ਚ ਬਦਲ ਗਿਆ, ਤੇ ਅੱਜ ਉਹ ਪੰਥ ਦੀ ਸੇਵਾ ਵਿੱਚ ਹਾਜ਼ਰ ਨੇ। ਭਾਈ ਹਰਨੇਕ ਸਿੰਘ ਭੱਤ ਵੀ ਹਾਜ਼ਰ ਸੀ, ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉੱਥੇ ਹਾਜ਼ਰੀ ਭਰੀ ਆ। ਤੋਂ ਭਾਈ ਚਰਨੀ ਸਿੰਘ ਚੰਨੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਅੱਜ ਦੇ ਦਿਨ ਮਨਾਇਆ ਗਿਆ, ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਬੋਲਾਂ ਤੇ ਪਹਿਰਾ ਦਿੱਤਾ। ਅੱਜ ਦੀ ਤਰੀਕ ਵਿੱਚ ਜਿਹੜੀਆਂ ਨਵੀਆਂ ਸ਼ਖਸੀਅਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰੀਏ, ਤੇ ਜਿਨ੍ਹਾਂ ਦੀਆਂ ਕੁਰਬਾਨੀਆਂ, ਜਿਨ੍ਹਾਂ ਦੀਆਂ ਸ਼ਹਾਦਤਾਂ, ਜਿਨ੍ਹਾਂ ਦੀਆਂ ਘਾਲਨਾਵਾਂ ਦੇ ਨਾਲ ਸੰਘਰਸ਼ ਬੁਲੰਦ ਹੋਇਆ, ਉਹਨਾਂ ਦਾ ਵੀ ਧੰਨਵਾਦ। ਖਾਸ ਤੌਰ ਤੇ ਘੱਲੂਘਾਰੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਦਾ, ਉਹਨਾਂ ਦਾ ਸਾਰਿਆਂ ਨੂੰ ਚੇਤੇ ਕਰੀਏ ਜਿਨ੍ਹਾਂ ਨੇ ਕੌਮ ਲਈ, ਧਰਮ ਲਈ ਸੀਸ ਵਾਰੇ ਆ। ਤੇ ਜਿਵੇਂ ਭਾਈ ਦੀਪ ਸਿੱਧੂ ਨੇ ਅੱਜ ਦੇ ਸਮੇਂ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਸੰਘਰਸ਼ ਨੂੰ ਬੁਲੰਦ ਕੀਤਾ, ਤੇ ਇਹ ਵੀ ਆਪਾਂ ਨੂੰ ਗੱਲ ਕਹਿਣ 'ਚ ਕੋਈ ਗਰੇਜ਼ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਦੀਪ ਸਿੱਧੂ ਉਸ ਤੋਂ ਬਾਅਦ ਵਿੱਚ ਸਿੱਧੂ ਮੂਸੇਵਾਲੇ ਦੇ ਕਰਕੇ ਵੀ, ਜਿੱਥੇ ਉਹਦਾ ਆਪਦੇ ਕਈ ਗੱਲਾਂ ਬਾਤਾਂ 'ਚ ਆਪਾਂ ਉਹਨਾਂ ਨਾਲ ਵੱਖਰਾ ਹੋ ਸਕਦਾ, ਪਰ ਜਿਹੜਾ ਸੰਤ ਭਿੰਡਰਾਂ ਵਾਲਿਆਂ ਪ੍ਰਤੀ ਜਾਂ ਸੰਘਰਸ਼ ਪ੍ਰਤੀ ਜਾਂ ਕੌਮ ਦੇ ਹੱਕਾਂ ਪ੍ਰਤੀ ਜਿਸ ਤਰੀਕੇ ਦੀ ਗੱਲ ਕੀਤੀ, ਬੜਾ ਚੰਗਾ ਲੱਗਦਾ ਕਿ ਅੱਜ ਸੋਸ਼ਲ ਮੀਡੀਆ ਉੱਤੇ ਸਾਡੇ ਨੌਜਵਾਨ ਬੱਚੇ ਬੱਚੀਆਂ ਉਹਦੇ ਜਿਹੜੇ ਕਲਿੱਪਸ ਕੱਟ ਕੇ ਦਿਖਾ ਰਹੇ ਨੇ ਕਿ ਉਹਨੂੰ ਆਪਦੇ ਕੇਸਾਂ ਨਾਲ ਪਿਆਰ ਸੀ, ਕਿਵੇਂ ਉਹਨੂੰ ਦਸਤਾਰ ਨਾਲ ਪਿਆਰ ਸੀ, ਕਿਵੇਂ ਉਹ ਕਹਿੰਦਾ ਸੀ ਕਿ SYL ਬਣਨੀ ਗਲਤ ਆ, ਕਿਵੇਂ ਉਹ ਕਹਿੰਦਾ ਸੀ ਕਿ ਸੰਤਾਂ ਦਾ ਸੰਘਰਸ਼ ਜਾਇਜ਼ ਆ, ਕਿਵੇਂ ਉਹ ਜਿੱਦ ਕਰਦਾ ਸੀ ਕਿ ਮੈਂ ਉਹਦਾ ਸਤਿਕਾਰ ਕਰਦਾ, ਤਾਂ ਕਿਸੇ ਨੂੰ ਕੀ ਹੱਕ ਆ ਕਿ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਮੈਨੂੰ ਗਲਤ ਕਵੇ, ਜਾਂ ਮੈਂ ਜਿਹਨੇ ਨਹੀਂ ਕਰਨਾ ਨਾ ਕਰੇ, ਮੈਂ ਤਾਂ ਸਤਿਕਾਰ ਕਰੂੰਗਾ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਤਿਕਾਰ ਕਰਨ ਵਾਲੇ, ਉਹਨਾਂ ਦੇ ਸੰਘਰਸ਼ ਨੂੰ ਅੱਗੇ ਤੋਰਨ ਵਾਲੇ ਸਾਰੇ ਭੈਣ ਭਰਾਵਾਂ ਦਾ ਅਸੀਂ ਦਿਲੋਂ ਸ਼ੁਕਰੀਆ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਘੱਲੂਘਾਰੇ ਦੇ ਇਹਨਾਂ ਦਿਨਾਂ ਦੇ ਵਿੱਚ ਸਾਡੀ ਕੌਮ ਨੂੰ ਬਹੁਤ ਹੀ ਜ਼ਿਆਦਾ ਦਿਲੋਂ ਮਨੋਂ ਉਹ ਲਿਟਰੇਚਰ ਪੜ੍ਹਨਾ ਚਾਹੀਦਾ, ਉਹ ਗੱਲਾਂ ਤੇ ਚਰਚਾ ਕਰਨੀ ਚਾਹੀਦੀ ਆ, ਬੱਚਿਆਂ ਦੇ ਵਿੱਚ ਬਹਿ ਕੇ ਉਹ ਫੋਟੋਆਂ, ਉਹ ਸ਼ਹੀਦਾਂ ਦੇ ਜ਼ਿਕਰ ਕਰਨੇ ਚਾਹੀਦੇ ਆ ਕਿ ਆਹ ਦੇਖੋ ਜੀ, ਇਹ ਉਹ ਸੂਰਮੇ ਸੀ ਜਿਨ੍ਹਾਂ ਨੇ ਧਰਮ ਲਈ, ਕੌਮ ਲਈ ਕੀਤਾ। ਸੋ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹੋਏ ਫਤਿਹ ਅਰਜ਼ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।